ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਖਬਰ ਤੇ ਨਜ਼ਰ। ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਕਈ ਅਹਿਮ ਤੇ ਕਈ ਖਾਸ ਖਬਰਾਂ ਨੂੰ ਲੈ ਕੇ ਚਰਚਾ ਕਰਨ ਦੇ ਲਈ ਜੁੜ ਚੁੱਕੇ ਨੇ ਮਿੰਟੂ ਗੁਰਸਰੀਆ ਜੀ। ਮਿੰਟੂ ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਜੀ ਪੰਜਾਬੀ ਰੇਡੀਓ USA ਜੀ। ਸ਼ੁਕਰੀਆ ਸਾਰਿਆਂ ਨੂੰ, ਸਤਿ ਸ੍ਰੀ ਅਕਾਲ ਜੀ। ਪ੍ਰੋਗਰਾਮ ਦੇ ਵਿੱਚ ਅੱਗੇ ਵਧਣ ਤੋਂ ਪਹਿਲਾਂ ਦੱਸਦੇ ਚੱਲੇ ਕਿ ਅੱਜ ਦਾ ਇਹ ਖਬਰ ਤੇ ਨਜ਼ਰ ਪ੍ਰੋਗਰਾਮ ਸਾਲ 2023 ਦੀ 9 ਅਗਸਤ ਦਾ ਪ੍ਰੋਗਰਾਮ ਹੈ ਤੇ ਦਿਨ ਅੱਜ ਬੁੱਧਵਾਰ ਹੈ। ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਦੇ ਲਈ ਇਹਨਾਂ ਦਾ ਨੰਬਰ ਹੈ 408-272-2500। ਇਹ ਪਿਛਲੇ 32 ਸਾਲਾਂ ਤੋਂ ਇੰਸ਼ੋਰੈਂਸ ਦੇ ਵਿੱਚ ਸ਼ਾਨਦਾਰ ਸੇਵਾਵਾਂ ਦੇ ਰਹੇ ਨੇ ਤੇ ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ। ਅੱਜ ਹੀ ਡਾਇਲ ਕਰੋ 408-272-2500। ਟਰਕੀਆਨਾ ਇਮੀਗ੍ਰੇਸ਼ਨ ਲਾ ਫਰਮ ਵਾਲੇ ਜੇ ਟਰਕੀਆਨਾ ਅਟਾਰਨੀ ਟਰਕੀਆਨਾ ਦੇ ਨਾਲ ਤੁਸੀਂ US ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਕਰਨੀ, ਕੋਈ ਵੀ ਸਵਾਲ ਪੁੱਛਣਾ ਤੇ ਇਹਨਾਂ ਦਾ ਨੰਬਰ ਹੈ 415-909-0503। ਜੀਕੇ ਧਨੋਟਾ ਯੂਬਾ ਸਿਟੀ, ਬਲਜਿੰਦਰ ਸਿੰਘ ਨਿਜਰ ਵੁਡਲੈਂਡ, ਪਰਮਜੀਤ ਕੌਰ ਅੰਗੀ ਵੈਕਾਵਿਲ, ਹਰਨੇਕ ਸਿੰਘ ਪਾਵਲ ਇੰਡੀਅਨ ਕੰਜ਼ੀਰੈਂਟ GN ਲੂਬ ਵਾਲੇ ਟਰੱਕ ਵਾਸ਼ ਕਰਦੇ ਨੇ, ਆਇਲ ਚੇਂਜ ਕਰਦੇ ਨੇ, ਏਅਰ ਬ੍ਰੇਕਾਂ ਦਾ ਕੰਮ ਤਸੱਲੀ ਬਖਸ਼ ਕਰਦੇ ਨੇ। ਨਵੇਂ ਪੁਰਾਣੇ ਟਾਇਰ ਵੀ ਇਹਨਾਂ ਤੋਂ ਲੈ ਸਕਦੇ ਹੋ। ਲੋਕੇਸ਼ਨ ਸੈਂਤਾਨੀਲਾ ਦੀ ਨਿਮਾ ਸੋਤਾ ਦੇ ਨਾਲ ਗੱਲ ਕੀਤੀ ਜਾ ਸਕਦੀ ਹੈ 209-277-0113 ਤੇ ਬੂਟਾ ਸਿੰਘ ਰਾਣੀਪੁਰ ਫਰੈਜ਼ਨੋ ਤੋਂ। ਇਹਨਾਂ ਸਾਰੇ ਹੀ ਸਪਾਂਸਰ ਦਾ ਬਹੁਤ ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਪੰਜਾਬੀ ਰੇਡੀਓ USA ਦੇ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 408-272-5200। ਪੰਜਾਬੀ ਰੇਡੀਓ USA ਨੂੰ ਇਸ ਵੇਲੇ ਤੁਸੀਂ ਸੁਣ ਰਹੇ ਹੋ AM FM ਸਟੇਸ਼ਨਸ ਦੇ ਨਾਲ ਰੇਡੀਓ ਸੈੱਟ ਤੇ, ਨੈਟ ਤੇ, ਮੋਬਾਈਲ ਐਪ, ਸੋਸ਼ਲ ਮੀਡੀਆ ਪਲੇਟਫਾਰਮਸ, ਫੇਸਬੁੱਕ, YouTube ਤੇ ਸੁਣ ਰਹੇ ਹੋ, ਦੇਖ ਰਹੇ ਹੋ। ਸਾਰੇ ਹੀ ਦਰਸ਼ਕਾਂ ਦਾ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਸਵਾਗਤ ਹੈ। ਮਿੰਟੂ ਜੀ, ਖਬਰਾਂ ਦੇ ਵੱਲ ਵਧੀਏ ਤੇ ਸ਼ੁਰੂਆਤ ਕਰੀਏ ਕੋਟ ਈਸੇ ਖਾਂ ਤੋਂ। ਬੰਦ ਦੇ ਦੌਰਾਨ ਕੋਟ ਈਸੇ ਖਾਂ ਦੇ ਵਿੱਚ ਕਹਿੰਦੇ ਗੋਲੀ ਚੱਲੀ ਹੈ ਜੀ। ਹਾਂਜੀ, ਦੇਖੋ ਅੱਜ ਬੰਦ ਦੀ ਕਾਲ ਸੀਗੀ, ਇਹ ਸਾਂਝੀ ਕਾਲ ਸੀ ਜੀ। ਤਾਂ ਇਸ ਕਾਲ ਦੇ ਦੌਰਾਨ ਇਹ ਸਾਰਾ ਕੁਝ ਵਾਪਰਿਆ। ਹਾਲਾਂਕਿ ਮੈਂ ਦੱਸ ਦੇਵਾਂ ਇੱਥੇ ਸ਼ੁਰੂਆਤ ਦੇ ਵਿੱਚ ਹੀ ਕਿ ਬੰਦ ਦਾ ਅਸਰ ਜਿਹੜਾ ਹੈ ਉਹ ਕੁਝ ਖਾਸ ਸ਼ਹਿਰਾਂ ਤੱਕ ਹੀ ਮਹਿਦੂਦ ਸੀ, ਪੂਰੇ ਪੰਜਾਬ 'ਚ ਨਹੀਂ। ਕਾਲ ਜ਼ਰੂਰ ਬੰਦ ਦੀ ਹੈਗੀ ਸੀ ਪੂਰੇ ਪੰਜਾਬ ਵਾਸਤੇ। ਤਾਂ ਉਹਦੇ ਵਿੱਚ ਵੀ ਕੀ ਹੈ ਕਿ ਕੋਟ ਈਸੇ ਖਾਂ ਦੇ ਵਿੱਚ ਇੱਕ ਮੋਬਾਈਲ ਦੀ ਦੁਕਾਨ ਨੂੰ ਜਦੋਂ ਬੰਦ ਕਰਾਉਣ ਆਈ ਹੈ ਉੱਥੇ ਪ੍ਰਦਰਸ਼ਨਕਾਰੀਆਂ ਦੀ ਭੀੜ, ਤਾਂ ਦੱਸਦੇ ਆ ਕਿ ਦੁਕਾਨਦਾਰ ਟਕਰਾ ਗਿਆ ਤੇ ਇਸੇ ਦਰਮਿਆਨ ਦੁਕਾਨਦਾਰ ਨੇ ਫਾਇਰ ਕਰਤਾ ਤੇ ਫਾਇਰ ਵੱਜਣ ਕਰਕੇ ਉਹ ਕੋਈ ਜਿਹੜਾ ਪ੍ਰਦਰਸ਼ਨਕਾਰੀ ਸੀ ਉਹ ਫੱਟੜ ਵੀ ਹੋ ਗਿਆ। ਵੈਸੇ ਵੀ ਇੱਕ ਉਲਟ ਰੀਤ ਚੱਲ ਪਈ ਆ ਕਿ ਬੰਦ ਦੀ ਕਾਲ ਕੀਤੀ ਜਾਂਦੀ ਆ ਪਰ ਮੁੜ ਕੇ ਬੰਦ ਡਾਂਗਾ ਨਾਲ ਕਰਵਾਇਆ ਜਾਂਦਾ ਤੇ ਬੰਦ ਦਾ ਸੱਦਾ ਹੁੰਦਾ, ਕਾਲ ਦਾ ਮਤਲਬ ਸੱਦਾ ਹੀ ਹੋਇਆ ਨਾ ਜੀ। ਇੱਕ ਸੱਦਾ ਦਿੱਤਾ ਜਾਂਦਾ ਪਰ ਸੱਦੇ ਤੋਂ ਬਾਅਦ ਫਿਰ ਲੱਠ ਚੁੱਕ ਲਈ ਜਾਂਦੀ ਹੈ ਕਿ ਤੇਰੀ ਐਸੀ ਕੀ ਤੈਸੀ ਤੂੰ ਬੰਦ ਕਰੇਗਾ ਕਿ ਨਹੀਂ। ਔਰ ਇਹਦੇ 'ਚ ਇੱਕ ਧਿਰ ਨਹੀਂ ਕੋਈ ਮੈਂ ਕਹਿ ਰਿਹਾ, ਇਹਦੇ 'ਚ ਸਾਰੀਆਂ ਧਿਰਾਂ ਹੀ ਫਿਰ ਆਪੋ ਆਪਣਾ ਜਿਹੜਾ ਜ਼ੋਰ ਚਲਾ ਦਿੰਦੀਆਂ ਤਾਂ ਨੁਕਸਾਨ ਕਿਸ ਦਾ ਹੁੰਦਾ ਭਾਈ ਉਹ ਸਭ ਨੂੰ ਪਤਾ ਹੈ। ਖੈਰ, ਇੱਕ ਘਟਨਾ ਹੋਰ ਵੀ ਵਾਪਰੀ ਆ, ਉਹ ਵੀ ਹਲਕੀ ਝੜਪ ਹੋਈ ਆ। ਬਾਕੀ ਸਭ ਕੁਝ ਠੀਕ ਠਾਕ ਹੈ ਕਿਉਂਕਿ ਇੱਕ ਐਕਸੀਡੈਂਟ ਵੀ ਹੋਇਆ ਜੀ। ਮੇਰੇ ਖਿਆਲ ਦੇ ਨਾਲ ਇੱਕ ਐਕਸੀਡੈਂਟ ਹੋਇਆ ਕਿ ਕਿਸੇ ਬੰਦੇ ਨੇ ਬ੍ਰੇਕ ਲਾਉਣੀ ਸੀਗੀ, ਪ੍ਰਦਰਸ਼ਨਕਾਰੀ ਬੈਠੇ ਸਨ, ਸ਼ਾਇਦ ਜਲੰਧਰ ਦੀ ਗੱਲ ਹੈ, ਤਾਂ ਉਹ ਸਕਾਰਪੀਓ ਦਾ ਐਕਸੀਲੇਟਰ ਨੱਪਿਆ ਗਿਆ ਜਿਹਦੇ ਕਰਕੇ ਦੋ ਬੰਦੇ ਉੱਥੇ ਵੀ ਫੱਟੜ ਹੋਏ ਨੇ। ਠੀਕ ਹੈ, ਪਰ ਕੁਝ ਇਲਾਕਿਆਂ ਨੂੰ ਛੱਡ ਕੇ, ਕੁਝ ਸ਼ਹਿਰਾਂ ਨੂੰ ਛੱਡ ਕੇ ਬਾਕੀ ਪੂਰੇ ਪੰਜਾਬ ਦੇ ਵਿੱਚ ਇਸ ਬੰਦ ਦਾ ਕੋਈ ਬਹੁਤਾ ਭਰਵਾਂ ਅਸਰ ਨਹੀਂ ਹੋਇਆ। ਦੂਜੀ ਗੱਲ ਕਿ ਇਸ ਮਾਮਲੇ ਨੂੰ ਜੇ ਆਪਾਂ ਜੋੜੀਏ ਤਾਂ ਜੁੜਦਾ ਹੈ ਜਾ ਕੇ ਮਣੀਪੁਰ ਦੇ ਨਾਲ ਕਿ ਮਣੀਪੁਰ ਦੇ ਵਿੱਚ ਜੋ ਹੋਇਆ ਉਹਦੇ ਵਿਰੋਧ ਦੇ ਵਿੱਚ ਕਾਲ ਸੀ। ਇਹਦੇ ਵਿੱਚ ਈਸਾਈ ਭਾਈਚਾਰਾ ਸੀ, ਰਵਿਦਾਸੀਆ ਭਾਈਚਾਰਾ ਸੀਗਾ ਤੇ ਵਾਲਮੀਕ ਭਾਈਚਾਰਾ ਸੀਗਾ। ਕਾਲ ਇਹਨਾਂ ਵੱਲੋਂ ਕੀਤੀ ਗਈ ਸੀਗੀ ਪਰ ਮੈਂ ਜਿਵੇਂ ਤੁਹਾਨੂੰ ਦੱਸਿਆ ਕਿ ਪੂਰਾ ਪੰਜਾਬ ਤੇ ਨਹੀਂ ਬੰਦ ਹੋਇਆ ਪਰ ਕੁਝ ਖਾਸ ਇਲਾਕਿਆਂ 'ਚ ਇਸ ਕਾਲ ਨੇ ਆਪਣਾ ਅਸਰ ਵਿਖਾਇਆ ਵੀ ਜ਼ਰੂਰ ਆ। ਤੇ ਇਹ ਮਣੀਪੁਰ ਦੇ ਵਿੱਚ ਜੋ ਕੁਝ ਵਾਪਰਿਆ ਉਹ ਤੁਸੀਂ ਦੇਖਿਆ ਸੁਣਿਆ ਤੇ ਇਸ ਵੇਲੇ ਅਮਿਤ ਸ਼ਾਹ ਇਹਦੇ ਤੇ ਜਵਾਬ ਵੀ ਦੇ ਰਹੇ ਨੇ। ਸਦਨ ਦੇ ਵਿੱਚ ਰਾਹੁਲ ਗਾਂਧੀ ਤੇ ਬੋਲ ਹੀ ਗਏ ਨੇ ਅੱਜ ਦੁਪਹਿਰੇ। ਉਹਨਾਂ ਨੇ ਤਾਂ ਕਹਿ ਦਿੱਤਾ ਹੈ ਕਿ ਤੁਸੀਂ ਮਣੀਪੁਰ ਨੂੰ ਦੋ ਹਿੱਸਿਆਂ 'ਚ ਇੱਕ ਤਰ੍ਹਾਂ ਨਾਲ ਵੰਡ ਦਿੱਤਾ ਤੇ ਇਸ ਗੱਲ ਦੇ ਬੜੇ ਮਾਇਨੇ ਡੂੰਘੇ ਆ। ਮੈਂ ਵੀ ਕਦੇ ਕਦੇ ਸੋਚਦਾ ਕਿ ਕੀ ਮੁੜ ਤੋਂ ਮੈਤਾਈ ਤੇ ਕੁਕੀ ਇਹ ਇਕੱਠੇ ਇੱਕ ਖਿੱਤੇ 'ਚ ਰਹਿ ਵੀ ਪਾਉਣਗੇ? ਇੱਕ ਬੜਾ ਵੱਡਾ ਸਵਾਲੀਆ ਨਿਸ਼ਾਨ ਹੈ। ਹਾਲਾਂਕਿ ਅਮਿਤ ਸ਼ਾਹ ਵੀ ਧੋਈ ਜਾਂਦਾ UPA ਨੂੰ, ਇਹਨਾਂ ਨੂੰ ਇਹ ਚੀਜ਼ਾਂ ਰਾਸ ਆ ਜਾਂਦੀਆਂ, ਬੜੇ ਚਲਾਕੀ ਭਰੇ ਢੰਗ ਦੇ ਨਾਲ ਇਹ ਗੱਲ ਨੂੰ ਫਿਰ ਦੂਜੇ ਪਾਸੇ ਲੈ ਜਾਂਦੇ ਆ। ਤਾਂ ਇਸ ਵੇਲੇ UPA ਦੇ ਘਪਲੇ ਜਿਹੜੇ ਆ ਇੱਕੋ ਸਾਏ ਜਿਵੇਂ ਸੁਰਜੀਤ ਬਿੰਦਰਖੀਏ ਨੇ ਹੇਕ ਲਾਈ ਹੁੰਦੀ ਆ, ਇਹ ਗਿਣ ਰਹੇ ਆ ਤੇ ਪਿੱਛੇ ਫਿਰ ਤੁਹਾਨੂੰ ਪਤਾ ਹੀ ਆ ਉਹ ਕਿੱਦਾਂ ਇਹਨਾਂ ਦੇ ਸਮਰਥਕ ਜਿਹੜੇ MP ਆ ਉਹ ਹਾਂ ਵਿੱਚ ਹਾਂ ਭਰਦੇ ਆ, ਭਰਦੇ ਰਹਾਂਗੇ ਤੇਰੀ ਹਾਂ ਵਿੱਚ ਹਾਂ। ਜੀ ਜੀ,
ਅਗਲੀ ਖਬਰ ਦੇ ਵੱਲ ਵਧੀਏ ਮਿੰਟੂ ਜੀ, ਤੇ ਗੱਲ ਕਰੀਏ ਲੰਗਰ ਘੁਟਾਲੇ ਦੀ। ਹੁਣ ਇਸ ਮਾਮਲੇ ਦੇ ਵਿੱਚ ਕਮੇਟੀ ਨੇ ਯੂ ਟਰਨ ਮਾਰਿਆ ਜੀ। ਕਮੇਟੀ ਯੂ ਟਰਨ ਮਾਮਲੇ ਦੇ ਵਿੱਚ ਤੇ ਮੈਂ ਸਮਝਦਾ ਵਾਂ ਕਿ ਪੂਰੀ PhD ਕਰ ਚੁੱਕੀ ਹੈ। ਕਈ ਵਾਰ ਇਦਾਂ ਲੱਗਦਾ ਹੈ ਕਿ ਜਿਹੜੀ ਸਾਡੀ ਸਰਕਾਰ ਆ ਅਤੇ ਕਮੇਟੀ ਆ ਜਾਂ ਸਿਆਸਤ ਅਤੇ ਪੰਥਕ ਰਾਜਨੀਤੀ, ਇਹਨਾਂ ਦੇ ਵਿੱਚ ਕੋਈ ਦੌੜ ਹੀ ਲੱਗ ਗਈ ਹੋਵੇ ਕਿ ਯੂ ਟਰਨ ਤੇਜ਼ੀ ਨਾਲ ਕਿਹੜਾ ਮਾਰ ਕੇ ਦਿਖਾਉਂਦਾ। ਜਿਵੇਂ ਆਪਾਂ ਟਰਾਲੀ ਬੈਕ ਲਾਉਣ ਦੇ ਮੁਕਾਬਲੇ ਦੇਖਦੇ ਆ ਨਾ, ਦੇਖਿਆ ਕਦੇ ਟਰਾਲੀ ਵਿੱਚ ਜਿਹੜਾ ਤੇਜ਼ੀ ਦੇ ਨਾਲ ਉਹ ਲਾਈਨਾਂ ਜੀਆਂ ਵਗੀਆਂ ਹੁੰਦੀਆਂ ਨੇ ਦੋ, ਕਿ ਤੇਜ਼ੀ ਦੇ ਨਾਲ ਉੱਥੋਂ ਤੱਕ ਲੈ ਜਾਏਗਾ ਤੇ ਉਹ ਜੇਤੂ ਆ। ਤਾਂ ਇਸੇ ਤਰ੍ਹਾਂ ਇਹ ਵੀ ਕਹਿ ਲਓ ਕਿ ਬੈਕ ਆਪਣੇ ਫੈਸਲੇ ਬੈਕ ਲੈਣ ਦੇ ਚੱਕਰ ਦੇ ਵਿੱਚ ਰੇਸ 'ਚ ਹੀ ਨਜ਼ਰ ਆਉਂਦੇ ਨੇ, ਪੰਥਕ ਰਾਜਨੀਤੀ ਵਾਲੇ ਵੀ ਤੇ ਦੂਸਰੀ ਰਾਜਨੀਤੀ ਵਾਲੇ ਵੀ। ਤਾਂ ਮਾਮਲਾ ਹੈਗਾ ਸੁੱਕੀਆਂ ਰੋਟੀਆਂ ਦਾ ਘੁਟਾਲਾ। ਪਹਿਲਾਂ ਤੇ ਦੱਸਦਿਆਂ ਨੂੰ ਸ਼ਰਮ ਆਉਂਦਾ, ਸ਼ਰਮ ਆਉਂਦੀ ਹੈ ਕਿ ਬਈ ਗੁਰੂ ਘਰ ਦੇ ਵਿੱਚ ਸੁੱਕੀਆਂ ਰੋਟੀਆਂ ਦਾ ਵੀ ਘੁਟਾਲਾ ਹੋ ਗਿਆ। ਅੱਛਾ, ਦੂਜੀ ਗੱਲ ਕਿ ਚਲੋ ਫੜਿਆ ਵੀ SGPC ਨੇ, ਚੰਗੀ ਗੱਲ ਆ। ਫਿਰ SGPC ਨੇ ਕੀਤਾ ਕਿ ਦਬਾਅ ਬਹੁਤ ਬਣ ਰਿਹਾ ਸੀ ਉਸ ਟਾਈਮ, ਤੁਹਾਨੂੰ ਪਤਾ ਹੈ ਨਾ ਕਿ ਉਧਰੋਂ PTC ਵਾਲੇ ਪ੍ਰਸਾਰਣ ਦਾ ਬੜਾ ਰੌਲਾ ਪੈ ਰਿਹਾ ਸੀਗਾ। ਇਹਨਾਂ ਨੇ ਕੀ ਕੀਤਾ ਸੀਗਾ ਕਿ ਫੱਟ ਤਕਰੀਬਨ 51 ਕਰਮਚਾਰੀ ਜਿਹੜੇ ਸੀਗੇ ਉਹ ਇਹਨਾਂ ਨੇ ਮੁਅੱਤਲ ਕਰ ਦਿੱਤੇ ਸਨ, ਸਸਪੈਂਡ ਕਰ ਦਿੱਤੇ ਸੀ। ਸਸਪੈਂਸ਼ਨ ਹੋ ਗਈ ਜਦੋਂ, ਤਾਂ ਉਹ ਵਿਰੋਧ ਦੇ ਵਿੱਚ ਉਤਰ ਆਏ ਕਿ ਗੁਨੇਗਾਰ ਤਾਂ ਚਲੋ ਤੁਸੀਂ ਠੋਕਣੇ ਹੀ ਸੀਗੇ, ਤੁਸੀਂ ਤੇ ਬੇਗੁਨਾਹ ਵੀ ਰਗੜ ਘੱਤੇ ਆ। ਤੇ ਉੱਥੋਂ ਹੀ ਤੁਹਾਨੂੰ ਯਾਦ ਹੋਏਗਾ ਕਿ ਇੱਕ ਜਥੇਬੰਦੀ ਵੀ ਬਣ ਗਈ ਸੀਗੀ ਇਹਨਾਂ ਦੀ, ਮੁਲਾਜ਼ਮਾਂ ਦੀ। ਤਾਂ ਇਹ ਮਾਮਲਾ ਜਦੋਂ ਖਾਸਾ ਵਿਗੜ ਗਿਆ, ਸੁਰਖੀਆਂ ਦੇ ਵਿੱਚ ਆਇਆ, ਤਾਂ ਉਸ ਤੋਂ ਬਾਅਦ ਫਿਰ ਦੁਬਾਰਾ ਜਾਂਚ ਪੜਤਾਲ ਕਰਵਾਈ ਗਈ ਆ, ਤਾਂ ਜਿਹਦੇ ਵਿੱਚ ਹੁਣ 23 ਕਰਮਚਾਰੀਆਂ ਨੂੰ ਕਲੀਨ ਚਿੱਟ ਮਿਲ ਗਈ ਆ। ਮਤਲਬ ਕਿ 52 ਦੇ ਵਿੱਚੋਂ 23 ਨੂੰ ਕਲੀਨ ਚਿੱਟ ਮਿਲ ਗਈ ਆ। ਪਰ ਬੜੀ ਗੱਲ ਕਾਮਨ ਸੈਂਸ ਦੀ ਹੈ ਪ੍ਰਵੀਨ ਜੀ, ਕਿ ਕਿੰਨੇ ਦਿਨ ਤੱਕ ਉਹ ਵੀ ਉਸੇ ਤਰ੍ਹਾਂ ਹਕਾਰਤ ਭਰੀ ਨਜ਼ਰ ਨਾਲ ਵੇਖੇ ਜਾਂਦੇ ਹੋਣਗੇ ਜਿਸ ਤਰ੍ਹਾਂ ਦੂਸਰੇ। ਤੇ ਹੁਣ ਜਿੰਨਾ ਉਹਨਾਂ ਨੇ ਸੰਤਾਪ ਝੱਲਿਆ ਹੋਊਗਾ, ਜੋ ਉਹਨਾਂ ਨੇ ਤਿਰਸਕਾਰ ਝੱਲਿਆ ਹੋਊਗਾ, ਉਹਦੀ ਫਿਰ ਭਰਪਾਈ ਕੌਣ ਕਰੇਗਾ? ਜਦੋਂ ਫਿਰ ਤੁਸੀਂ ਕਹਿ ਦਿੰਦੇ ਹੋ ਇਹ ਪੰਥ ਵਿਰੋਧੀ ਸ਼ਕਤੀਆਂ ਸਾਨੂੰ ਬਦਨਾਮ ਕਰਦੀਆਂ ਨੇ, ਸਾਨੂੰ ਵੀ ਵਿੱਚ ਕਹਿ ਦਿੰਦੇ ਹੋਣਗੇ ਜਿਹੜੇ ਗੱਲ ਕਰਦੇ ਕਿ ਭਾਈ ਤੁਸੀਂ ਮੌਕਾ ਕਿਉਂ ਬਣਾਉਣੇ ਹੋਏ ਹੋ ਜਿਹਾ। ਜਦੋਂ ਹੁਣ ਤੁਸੀਂ ਇਸ ਤਰ੍ਹਾਂ ਦਾ ਫੈਸਲਾ ਲਓਗੇ ਪ੍ਰਸ਼ਾਸਕੀ ਪੱਧਰ ਤੇ, ਉਹ ਛਪੇਗਾ ਅਖਬਾਰ 'ਚ, ਅਖਬਾਰ ਲੋਕ ਪੜ੍ਹਨਗੇ, ਅਖਬਾਰ ਜਿਹੜਾ ਹੈ ਉਹ ਫਿਰ ਅੱਗੇ ਵਿਸ਼ਲੇਸ਼ਣ ਬਣਦਾ। ਜਦੋਂ ਵਿਸ਼ਲੇਸ਼ਣਾਂ ਦੇ ਵਿੱਚ ਗੱਲ ਪੈਂਦੀ ਹੈ, ਡਿਬੇਟਾਂ ਦੇ ਵਿੱਚ ਗੱਲ ਆਉਂਦੀ ਹੈ, ਫਿਰ ਇੱਕ ਦੇ ਨਾਲ ਚਾਰ ਤੁਹਾਡੇ ਪੁਰਾਣੇ ਕਿੱਸੇ ਜੁੜ ਜਾਂਦੇ ਆ। ਹੁਣ ਮੈਂ ਤਾਂ ਕੱਢਦਾ ਨਹੀਂ, ਹੁਣ ਜੇ ਕੱਢਣ ਲੱਗ ਪਈਏ ਤੇ ਮੁਕਤਸਰ ਤੋਂ ਜਿਹੜਾ ਲੱਕੜਾਂ ਦਾ ਟਰੱਕ ਗਿਆ ਸੀ ਲੰਗਰ ਵਾਸਤੇ, ਮੋਢੀਆਂ ਹੁੰਦੀਆਂ ਨੇ, ਮੁੱਢ ਹੁੰਦੇ ਆ, ਟੈਂਡਰ ਉਹ ਹੋਇਆ ਸੀ, ਤੇ ਜਦੋਂ ਉੱਥੇ ਕਿਤੇ ਸੇਵਾਦਾਰ ਉਤਾਰਨ ਲੱਗੇ ਤੇ ਉੱਥੇ ਫੱਟੀਆਂ ਸੀਗੀਆਂ, ਆ ਜਿਹੜੀਆਂ ਪਤਲੀਆਂ ਹੁੰਦੀਆਂ, ਆ ਜਿਹੜੀਆਂ ਮਤਲਬ ਕਿ ਬਰੀਕ ਬਰੀਕ ਫੱਟੀਆਂ ਨੇ, ਜਿਨ੍ਹਾਂ ਦੀਆਂ ਕਈ ਵਾਰ ਪੇਟੀਆਂ ਵੀ ਆਪਾਂ ਸੰਤਰੇ ਵਾਲੀਆਂ ਦੇਖੀਆਂ ਨੇ, ਸੇਬਾਂ ਵਾਲੀਆਂ, ਇਸ ਤਰ੍ਹਾਂ ਦੀਆਂ ਫੱਟੀਆਂ। ਤੇ ਉੱਥੇ ਰੌਲਾ ਪੈ ਗਿਆ। ਤੇ ਇੱਕ ਸ਼ਰਧਾਲੂ ਨੇ ਬਾਹਰੋਂ ਆਏ ਨੇ 7 ਲੱਖ ਦੀ ਦਾਲ ਚੜਾਉਣੀ ਸੀਗੀ, ਉਹ 7 ਲੱਖ ਉਹ ਫਿਰ ਕਿਸੇ ਨੇ ਹੱਥ ਤੇ ਪਾ ਲਿਆ, ਇਹਨਾਂ ਦੇ ਬੰਦੇ ਨੇ, ਉਹਦਾ ਵੀ ਰੌਲਾ ਪਿਆ ਸੀਗਾ। ਤੇ ਮੈਂ ਲੰਗਰਾਂ ਨਾਲ ਜੁੜੀ ਗੱਲ ਕਰ ਰਿਹਾ ਕਿ ਤੁਹਾਨੂੰ ਬਈ ਇਹ ਮੌਕਾ ਜਿਹੜਾ ਹੈ, ਅੱਛਾ ਉਹ 7 ਲੱਖ ਦੀ ਦਾਲ ਦਾ ਵੀ ਰੌਲਾ ਪਿਆ ਕਿ ਦਾਲ ਕਾਲੀ ਤਾਂ ਸੁਣੀ ਸੀ, ਦਾਲ ਗਾਇਬ ਕਿੱਧਰ ਹੋ ਗਈ, ਇਹ ਨਵੀਂ ਗੱਲ ਹੈ। ਤਾਂ ਗੱਲ ਇਹ ਹੈ ਕਿ ਉਦੋਂ ਵੀ ਅਖਬਾਰਾਂ 'ਚ ਛਪੀ। ਬਈ ਇਸ ਚੀਜ਼ ਨੂੰ ਰੋਕਣ ਦਾ ਇੱਕੋ ਢੰਗ ਆ ਕਿ ਪਾਰਦਰਸ਼ਤਾ ਨਾਲ, ਹਾਂ ਠੀਕ ਆ, ਫੜਦੇ ਵੀ ਇਹੋ ਆ, ਇਹਦੇ 'ਚ ਕੋਈ ਸ਼ੱਕ ਨਹੀਂ ਹੈ, ਇਹ ਸ਼ਾਬਾਸ਼ੀ ਵਾਲੀ ਗੱਲ ਹੈ। ਤੇ ਤੁਹਾਡਾ ਤੰਤਰ ਹੀ ਇਸ ਤਰ੍ਹਾਂ ਦਾ ਹੋਣਾ ਚਾਹੀਦਾ ਹੈ ਕਿ ਜਦ ਕੋਈ ਬੰਦਾ ਇਸ ਤਰ੍ਹਾਂ ਦਾ ਕੋਈ ਹੇਰ ਫੇਰ ਕਰਦਾ, ਜਦ ਹੀ ਉਹਦੇ ਤੇ ਸਕੰਜਾ ਕੱਸਿਆ ਜਾਵੇ। ਅਗਲੀ ਖਬਰ ਦੇ ਵੱਲ ਵਧੀਏ ਮਿੰਟੂ ਜੀ, ਤੇ ਗੱਲ ਕਰੀਏ CM ਭਗਵੰਤ ਮਾਨ ਦੀ 18 ਅਗਸਤ ਨੂੰ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਮੁੜ ਸਪਸ਼ਟੀਕਰਨ ਦੇਣ ਦਾ ਆਦੇਸ਼ ਜਾਰੀ ਹੋਇਆ ਜੀ। ਹਾਂਜੀ, ਇਹ ਇਹਨਾਂ ਦੇ ਮਗਰ ਲੱਗੇ ਹੋਏ ਨੇ, ਤੁਹਾਨੂੰ ਪਤਾ ਹੀ ਹੈ, ਮੁਤਵਾਜ਼ੀ ਜਥੇਦਾਰ ਹੈ ਭਾਈ ਧਿਆਨ ਸਿੰਘ ਮੰਡ, ਉਹ ਕਹਿੰਦੇ ਆ ਵੀ ਕੋਈ ਗੱਲ ਨਹੀਂ ਹੈ ਤੇ ਕਰਦੇ ਆ ਤੁਹਾਡੇ ਨਾਲ ਹਿਸਾਬ ਕਿਤਾਬ। ਤਾਂ ਪਿਛਲੇ ਦਿਨ ਹੀ ਸਪਸ਼ਟੀਕਰਨ ਭੇਜਿਆ ਸੀਗਾ। ਵੈਸੇ ਤੇ ਤੁਸੀਂ ਦੇਖਿਆ ਹੋਣਾ, ਗੱਲ ਇਹ ਆ ਕਿ ਇਹਦੇ ਵਿੱਚ ਵੀ ਨਾ ਕੁਝ ਚੀਜ਼ਾਂ ਜਿਹੜੀਆਂ ਉਹ ਥੋੜਾ ਜਿਹਾ ਧਿਆਨ ਮੰਗਦੀਆਂ। ਸਰਕਾਰ ਜਿਹੜੀ ਹੈ ਨਾ, ਉਹ ਤੁਹਾਨੂੰ ਪਤਾ ਹੀ ਹੈ, ਜਿਸ ਤਰ੍ਹਾਂ SGPC ਦਾ ਵੀ ਮਾਮਲਾ ਹੈ ਇਹ, ਤਾਂ SGPC ਨੂੰ ਜਿਸ ਤਰ੍ਹਾਂ ਸਰਕਾਰ ਜਿਹੜੀ ਹੈ ਇੱਕ ਸਿਆਸੀ ਧਿਰ ਵਾਂਗੂ ਲੈ ਰਹੀ ਆ, ਉਹਦੇ ਵਿੱਚ ਹੋਇਆ ਕੀ ਸੀਗਾ, ਤੁਹਾਨੂੰ ਯਾਦ ਹੋਣਾ, ਇਹੋ ਸਿਚੁਏਸ਼ਨ ਜਿਹੜੀ ਸੀਗੀ ਉਹ ਅਮਰਿੰਦਰ ਸਿੰਘ ਦੇ ਸਾਹਮਣੇ ਸੀ। ਅਮਰਿੰਦਰ ਸਿੰਘ ਖੁਦ ਨਹੀਂ ਸਨ ਗਏ, 2-3 ਉਹਨਾਂ ਦੇ ਵਿਧਾਇਕ ਗਏ ਸਨ, ਤਾਂ ਉਹਨਾਂ ਨੇ ਸਪਸ਼ਟ ਕਰ ਦਿੱਤਾ ਸੀਗਾ ਭਾਈ ਧਿਆਨ ਸਿੰਘ ਮੰਨ ਨੂੰ ਕਿ ਭਾਈ ਤੁਸੀਂ ਕਿਉਂਕਿ ਪ੍ਰਵਾਨਿਤ ਨਹੀਂ ਹੋ, ਸਰਵ ਪ੍ਰਵਾਨਿਤ ਜਥੇਦਾਰ ਨਹੀਂ ਹੋ।
ਤਾਂ ਫਿਰ ਗੱਲ ਵਿੱਚ ਹੀ ਰਹਿ ਗਈ ਸੀ। ਹੁਣ ਇਹਨਾਂ ਨੇ ਕੀ ਸਪਸ਼ਟੀਕਰਨ ਦਿੱਤਾ, ਅਜੇ ਤੱਕ ਇਹ ਸਪਸ਼ਟ ਹੀ ਨਹੀਂ ਹੈਗਾ। ਇਹ ਹੁਣ ਜਾਂ ਤਾਂ ਮੁੱਖ ਮੰਤਰੀ ਸਾਹਿਬ ਜਾਣਦੇ ਆ ਤੇ ਜਾਂ ਜਾਣਦੇ ਆ ਭਾਈ ਧਿਆਨ ਸਿੰਘ ਮੰਡ ਜੀ। ਪਰ ਉਹਨਾਂ ਨੇ ਕਹਿ ਦਿੱਤਾ ਜੋ ਵੀ, ਹੁਣ ਦੇਖੋ ਵਰਡਿੰਗ ਨਹੀਂ ਮੈਂ ਦੱਸ ਸਕਦਾ, ਮੈਂ ਐਵੇਂ ਕਰਾਂ ਐਵੇਂ ਕਹਾਂ, ਠੀਕ ਹੈ ਨਾ। ਜੋ ਵਰਡਿੰਗ ਲਿਖੀ ਆ ਉਹ ਤਾਂ ਹੁਣ ਲਿਖਣ ਵਾਲਾ ਜਾਣਦਾ ਹੈ ਜਾਂ ਪੜ੍ਹਨ ਵਾਲਾ ਜਾਣਦਾ ਹੈ। ਪਰ ਇਹਨਾਂ ਨੇ ਅੱਜ ਕਿਹਾ ਕਿ ਜੋ ਸਪਸ਼ਟੀਕਰਨ ਪੱਤਰ ਭੇਜਿਆ ਸੀ ਇਸ ਨੂੰ ਨਾ ਮਨਜ਼ੂਰ ਕਰਦੇ ਹਾਂ ਅਸੀਂ ਜੀ, ਤੇ 18 ਅਗਸਤ ਨੂੰ ਮੁੜ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਪੇਸ਼ ਹੋ ਕੇ ਸਪਸ਼ਟੀਕਰਨ ਦੇਣ ਦਾ ਆਦੇਸ਼ ਦਿੰਦੇ ਆ। ਤਾਂ ਹੁਣ ਇਹ ਦੇਖਣਾ ਹੋਏਗਾ ਕਿ ਦੁਬਾਰਾ ਜਿਹੜਾ ਹੈ ਕਿ ਇੱਕ ਕੋਈ ਸਪਸ਼ਟੀਕਰਨ ਇਸ ਤਰ੍ਹਾਂ ਲਿਖਤੀ ਭੇਜਿਆ ਜਾਂਦਾ ਜਾਂ ਖੁਦ ਚੀਫ ਮਿਨਿਸਟਰ ਇਸ ਤਰ੍ਹਾਂ ਜਾ ਕੇ ਪੇਸ਼ ਹੋਣਗੇ, ਇਹ ਵੀ ਵੇਖਣ ਵਾਲੀ ਗੱਲ ਹੋਏਗੀ। ਤੇ ਜੇ ਉਹ ਮੰਨ ਲਓ ਕੁਝ ਇਸ ਤਰ੍ਹਾਂ ਸਪਸ਼ਟੀਕਰਨ ਦੇ ਦਿੰਦੇ ਆ ਜਿਹਦੇ ਨਾਲ ਭਾਈ ਧਿਆਨ ਸਿੰਘ ਮੰਡ ਹੋਰ ਮਜ਼ਬੂਤ ਹੋ ਜਾਂਦੇ ਆ, ਤਾਂ ਉਹ ਵੀ ਤੁਸੀਂ ਦੇਖੋ ਕਿ ਕੀ ਹਾਲ ਹੋ ਸਕਦਾ ਅੱਗੇ। ਕਿਉਂਕਿ ਭਾਈ ਧਿਆਨ ਸਿੰਘ ਮੰਡ ਲਗਾਤਾਰ ਇਸ ਗੱਲ ਤੇ ਜ਼ੋਰ ਕਰ ਰਹੇ ਆ, ਇਸ ਗੱਲ ਤੇ ਜ਼ੋਰ ਦੇ ਰਹੇ ਆ ਕਿ ਭਾਈ ਤੁਸੀਂ ਸਾਡੇ ਨਾਲ ਗੱਲਬਾਤ ਕਰੋ, ਜਿਹੜੇ ਸਿੰਘ ਸਾਹਿਬ ਹੈਗੇ ਗਿਆਨੀ ਰਘਵੀਰ ਸਿੰਘ, ਕਿ ਆਓ ਆਪਾਂ ਪੰਥਕ ਏਕਤਾ ਕਰਨੀ ਹੈ ਜੀ। ਤਾਂ ਤੁਸੀਂ ਉਸ ਜਗ੍ਹਾ ਤੇ ਵੀ ਖੜ ਕੇ, ਉਸ ਪੋਜੀਸ਼ਨ ਤੇ ਖੜ ਕੇ ਵੀ ਸੋਚੋ ਵਿਚਾਰੋ ਕਿ ਅਗਾਂਹ ਇਸ ਤਰ੍ਹਾਂ ਦੇ ਸਿਆਸੀ ਮੂਵ ਜਿਹੜੇ ਆ ਉਹ ਵੀ ਹੋ ਸਕਦੇ ਆ। ਕਿਉਂਕਿ ਸਾਰਿਆਂ ਨੂੰ ਇਹ ਲੱਗਦਾ ਕਿ ਸਰਕਾਰ ਤੇ ਚਲੋ ਹੁਣ 5 ਸਾਲ ਦੀ ਬੁੱਕ ਹੋ ਗਈ ਆ ਕਿ ਕਿਤੇ ਐਸਜੀਪੀਸੀ ਮਿਲ ਜਾਵੇ ਤੇ ਉਹ ਵੀ ਬਹੁਤ ਬਿਹਤਰ ਆ। ਜੀ ਜੀ ਜੀ। ਅਗਲੀ ਖਬਰ ਦੇ ਵੱਲ ਵਧੀਏ ਤੇ ਫਰਜ਼ੀ ਲੈਬ ਡਿਪਲੋਮਾ ਹੋਲਡਰ ਵੀ ਕਹਿੰਦੇ ਸਾਹਮਣੇ ਆਇਆ ਹੁਣ। ਨਹੀਂ, ਇੱਥੇ ਫਰਜ਼ੀਵਾੜਾ ਬਹੁਤ ਕੁਝ ਚੱਲਦਾ। ਕੱਲ ਆਪਾਂ ਗੱਲ ਕੀਤੀ ਸੀ ਕਿ ਇੱਥੇ ਤੇ ਫਰਜ਼ੀ ਜਿਹੜੀਆਂ ਮਾਰਨ ਵਾਲੀਆਂ ਚੀਜ਼ਾਂ ਨੇ ਉਹ ਵੀ ਆਈ ਜਾਂਦੀਆਂ, ਜ਼ਹਿਰ ਵੀ ਫਰਜ਼ੀ ਆਈ ਜਾਂਦਾ, ਸਪਰੇਆਂ ਦਾ ਕਿੰਨਾ ਰੌਲਾ ਆਪਾਂ ਸੁਣਿਆ ਜੀ। ਕਹਿੰਦੇ ਕਿ ਅਸੀਂ ਜਦੋਂ ਅਮਰੀਕਨ ਸੁੰਡੀ ਕਰਕੇ ਇੱਥੇ ਤਬਾਹ ਹੋਏ ਸਾਡੇ ਪਿੰਡ, ਤੇ ਉਹ ਸੁੰਡੀਆਂ ਫੜ ਕੇ ਲੋਕ ਲੀਟਰ ਸਪਰੇਅ ਹੁੰਦੀ ਸੀ ਨਾ ਉਹਦੇ ਵਿੱਚ ਹੀ ਸੁੱਟ ਦਿੰਦੇ ਸੀ ਤੇ ਉਹ ਸਵੀਮਿੰਗ ਕਰਦੀਆਂ ਫਿਰਦੀਆਂ ਹੁੰਦੀਆਂ ਸੀ, ਬਟਰਫਲਾਈ ਤੇ ਫਲਾਣਾ ਇਵੈਂਟ ਜੀ। ਤੇ ਲੋਕੀ ਕਹਿੰਦੇ ਸੀ ਆਹ ਸਪਰੇਅ ਨੇ ਕੀ ਅਸਰ ਕਰਨਾ ਹੈ, ਇਹ ਤਾਂ ਕੋਈ ਭੁਲੇਖੇ ਨਾਲ ਅੱਧਾ ਲੀਟਰ ਪੀ ਵੀ ਜਾਵੇ ਤੇ ਕੋਈ ਗੱਲਬਾਤ ਨਹੀਂ ਹੋਣੀ। ਆ ਜਿਹੜੀਆਂ ਸੂਰਤ ਹਾਲਾਂ ਜਿਹੜੀਆਂ ਸਾਡੇ ਇੱਥੇ ਆ ਜਿਹੜੀਆਂ ਨੌਬਤਾਂ ਨੇ ਉਹ ਆਉਂਦੀਆਂ ਨੇ, ਇਹਦੇ ਚ ਕੋਈ ਸ਼ੱਕ ਨਹੀਂ। ਆ ਹੁਣ ਕੋਈ ਨਿਕਲ ਆਇਆ ਫਰਜ਼ੀ ਜਾਤੀ ਸਰਟੀਫਿਕੇਟ ਹੈ, ਕੋਈ ਫਰਜ਼ੀ ਅੰਗ ਹੀ ਨਹੀਂ ਨਿਕਲ ਆਇਆ। ਤੇ ਆ ਹੁਣ ਨਵਾਂ ਹੀ ਸਿਆਪਾ ਸੁਣਨ ਨੂੰ ਮਿਲ ਰਿਹਾ ਵਾ ਜੀ ਕਿ ਬਈ ਲੈਬ ਡਿਪਲੋਮਾ ਹੋਲਡਰ ਜਿਹੜੇ ਆ ਬਈ ਉਹ ਵੀ ਫਰਜ਼ੀ ਡਿਗਰੀਆਂ ਸ਼ਿਗਰੀਆਂ ਦਾ ਇੰਤਜ਼ਾਮ ਕਰੀ ਬੈਠੇ ਨੇ। ਖੈਰ ਇਹ ਬਰਨਾਲਾ ਦੇ ਵਿੱਚ ਮਾਮਲਾ ਨਿਕਲਿਆ ਕਿ ਫਰਜ਼ੀ ਡਿਪਲੋਮਿਆਂ ਵਾਲਿਆਂ ਨੇ ਲੈਬ ਟੈਕਨੀਸ਼ੀਅਨ ਦਾ ਕੰਮ ਜਿਹੜਾ ਉਹ ਧੜੱਲੇ ਨਾਲ ਬਈ ਜਾਰੀ ਰੱਖਿਆ ਹੋਇਆ, ਤੇ ਇਹਦੀ ਸ਼ਿਕਾਇਤ ਜਿਹੜੀ ਆ ਪਿਛਲੇ ਸਾਲ ਯਾਨੀ ਅੱਜ ਤੋਂ 1 ਸਾਲ ਪਹਿਲਾਂ ਹੋਈ ਵੀ ਆ, ਕੋਈ ਕਾਰਵਾਈ ਹੁਣ ਤੱਕ ਨਹੀਂ ਹੋਈ। ਤਾਂ ਇਹ ਕਹਿੰਦੇ ਥੋਕ ਚ ਆਏ ਨੇ ਸਰਟੀਫਿਕੇਟ ਤੇ ਥੋਕ ਦੇ ਵਿੱਚ ਫਿਰ ਕੰਮ ਧੰਦਾ ਚੱਲਣ ਡਿਆ। ਗਲਤ ਗੱਲ ਹੈ ਜੀ। ਦੇਖੋ ਗੱਲ ਇਹ ਹੈ ਕਿ ਸਟੇਟ ਐਸੋਸੀਏਸ਼ਨ ਆਫ ਪੈਥੋਲੋਜਿਸਟ ਐਂਡ ਇੱਕ ਹੋਰ ਕੋਈ ਵਰਡ ਇਹਨਾਂ ਦਾ ਮਾਈਕਰੋਬਾਇਓਲੋਜਿਸਟਸ, ਇਹਨਾਂ ਦੇ ਪ੍ਰਧਾਨ ਆ ਅਨੀਤਾ ਮਿੱਤਲ। ਉਹਨਾਂ ਨੇ ਕਿਹਾ ਕਿ ਲੈਬ ਟੈਕਨੀਸ਼ੀਅਨ ਗੰਭੀਰ ਕਾਰੋਬਾਰ ਹੈ ਤੇ ਇੰਡੀਅਨ ਮੈਡੀਕਲ ਐਸੋਸੀਏਸ਼ਨ IMA ਜਿਹਨੂੰ ਆਪਾਂ ਕਹਿ ਦਿੰਦੇ ਹਾਂ, ਸਿਹਤ ਸੰਭਾਲ ਖੇਤਰ ਚ ਅਣਚਾਹੇ ਅਮਲਾਂ ਨੂੰ ਰੋਕਣ ਲਈ ਆਪਣੀ ਆਵਾਜ਼ ਬੁਲੰਦ ਉਹਨਾਂ ਨੂੰ ਕਰ ਦੇਣੀ ਚਾਹੀਦੀ ਆ। ਅਜਿਹੇ ਟੈਕਨੀਸ਼ੀਅਨਾਂ ਵੱਲੋਂ ਚਲਾਈਆਂ ਜਾਂ ਸਹਾਇਤਾ ਪ੍ਰਾਪਤ ਲੈਬਾਂ ਲੋਕਾਂ ਲਈ ਸਿਹਤ ਵਾਸਤੇ ਖਤਰਾ ਨੇ ਜੀ। ਹੁਣ ਆਪਾਂ ਐਂ ਅਕਸਰ ਵੇਖਦੇ ਕਈ ਵਾਰ ਰੌਲਾ ਪੈ ਜਾਂਦਾ, ਇੱਕ ਲੈਬ ਦੇ ਵਿੱਚੋਂ ਉਹ ਚੈੱਕ ਕਰਵਾਉਂਦੇ ਨੇ ਤੇ ਉੱਥੇ ਸ਼ੂਗਰ ਕੁਝ ਹੋਰ ਹੈ ਜੀ, ਤੇ ਜਦੋਂ ਦੂਜੇ ਚ ਕਰਾਉਂਦੇ ਕਈ ਵਾਰ ਹੋਰ ਆ ਜਾਂਦੇ। ਕੋਈ ਹੁਣ ਆਉਂਦੇ ਹੀ ਨਾ ਜੀ ਯੂਰਿਕ ਐਸਿਡ ਵੱਧ ਗਿਆ ਜੀ, ਫਲਾਣੇ ਥਾਂ ਤੇ ਆ ਹੋ ਗਿਆ ਤੇ ਫਲਾਣੀ ਇਨਫੈਕਸ਼ਨ ਇੱਥੇ ਆ ਸੀ ਤੇ ਇੱਥੇ ਆ ਹੋ ਗਿਆ। ਮਰੀਜ਼ ਵੀ ਕਹਿੰਦਾ ਕਿ ਕਮਾਲ ਦੀ ਗੱਲ ਹੈ ਯਾਰ, ਉੱਥੋਂ ਤੁਰ ਕੇ ਇੱਥੇ ਆਉਂਦੇ ਮੇਰਾ ਤਾਂ ਕੰਮ ਠੀਕ ਹੋ ਗਿਆ। ਤਾਂ ਇਹ ਗੜਬੜੀਆਂ ਜਿਹੜੀਆਂ ਨੇ ਆਉਂਦੀਆਂ ਨੇ, ਤਾਂ ਕਾਫੀ ਰੌਲਾ ਜਿਹੜਾ ਇਹ ਬਰਨਾਲੇ ਦੇ ਵਿੱਚ ਪਿਆ ਗਿਆ। ਪਰ ਕਿਉਂ ਨਹੀਂ ਕਾਰਵਾਈ ਹੋ ਰਹੀ, ਇਹ ਵੀ ਇੱਕ ਸੋਚਣ ਵਿਚਾਰਨ ਦਾ ਵਿਸ਼ਾ। ਕੋਈ ਫਰਜ਼ੀ ਟੀਚਰ ਲੱਗਾ ਪਿਆ, ਕੋਈ ਫਰਜ਼ੀ ਬਈ ਟੀਚਰ ਰਿਟਾਇਰ ਹੋਇਆ ਪਿਆ ਤੇ ਉਹਦਾ ਮੁੰਡਾ ਜਿਹੜਾ ਉਹ ਮੰਤਰੀਆਂ ਦਾ ਮਿੱਤਰ ਵੀ ਹੈ ਤੇ ਸਿੰਗਰ ਵੀ ਹੈ। ਇਹ ਕੀ ਚੱਲਣ ਡਿਆ ਜੀ ਸਾਡੇ ਦੇਸ਼ ਦੇ ਵਿੱਚ? ਤੇ ਫਰਜ਼ੀਵਾੜਾ ਹੀ ਨਹੀਂ ਰੁਕਦਾ ਪਿਆ, ਹੱਦ ਹੋ ਗਈ ਹੈ। ਖੈਰ ਇਹ ਸਿਹਤ ਨਾਲ ਜੁੜਿਆ ਦੇਖੋ ਜਿਹੜੇ ਮਾਮਲੇ ਦੇ ਵਿੱਚ ਸਿਹਤ ਦੇ ਅੰਦਰ ਹੀ ਜਿਹੜਾ ਡਿਪਾਰਟਮੈਂਟ ਮਹਿਕਮਾ ਉੱਥੇ ਹੀ ਇਹ ਸਾਰਾ ਕੁਝ ਹੋ ਰਿਹਾ, ਫਰਜ਼ੀਵਾੜਾ ਹੋ ਰਿਹਾ। ਤੇ ਇਹਦੇ ਨਾਲੋਂ ਮੈਨੂੰ ਨਹੀਂ ਲੱਗਦਾ ਕਿ ਸਾਡੀ ਕੋਈ ਬਦਤਰੀਨ ਹਾਲਤ ਹੈਗੀ ਆ ਕਿ ਸਿਹਤ ਮਹਿਕਮਾ
ਨੱਕ ਦੇ ਹੇਠਾਂ ਇਸ ਤਰ੍ਹਾਂ ਕੰਮ ਕਰਦੇ ਬੰਦਿਆਂ ਨੂੰ ਨਾ ਫੜ ਸਕੇ। ਤੇ ਹੋਰ ਤਾਂ ਤੁਸੀਂ ਭੁੱਲ ਹੀ ਜਾਓ ਕਿ ਡੇਲੀ ਉਹ ਮੀਟ ਵਾਲੇ ਖੋਖਿਆਂ ਨੂੰ ਚੈੱਕ ਕਰੂਗੇ, ਗਲੇ ਸੜੇ ਅੰਬ ਤੇ ਆਲੂ ਬੁਖਾਰੇ ਕੱਲੇ ਕੱਲੇ ਫਲ ਦੀ ਦੁਕਾਨ ਤੇ ਜਾ ਕੇ ਲੱਭ ਲੂਗੇ। ਉਹ ਤੇ ਗੱਲਾਂ ਭੁੱਲ ਹੀ ਜਾਓ ਤੁਸੀਂ। ਜੀ ਜੀ ਜੀ। ਅਗਲੀ ਖਬਰ ਦੇ ਵੱਲ ਵਧੀਏ ਮਿੰਟੂ ਜੀ, ਤੇ ਗੱਲ ਕਰੀਏ ਬੁਢਾਪਾ ਪੈਨਸ਼ਨਾਂ ਦੀ। ਹਜ਼ਾਰਾਂ ਬੁਢਾਪਾ ਪੈਨਸ਼ਨਾਂ ਕਹਿੰਦੇ ਬੰਦ ਹੋਣਗੀਆਂ। ਹਾਂਜੀ, ਇਹ ਤਾਂ ਫਿਰ ਦੇਖੋ ਹੋਣਾ ਹੈ। ਜਦੋਂ ਗੱਲ ਇਹ ਆ ਕਿ ਅਸੀਂ ਜਾਂ ਕਹਿ ਲਓ ਕਿ ਜਿਹੜੇ ਇਹ ਸਾਰੇ ਹੁਣ ਇਸ ਲਾਈਨ ਚੋਂ ਬਾਹਰ ਹੋਣਗੇ, ਧਿਆਨ ਹੀ ਨਹੀਂ ਦਿੰਦੇ ਇਸ ਚੀਜ਼ ਬਾਰੇ। ਤੁਸੀਂ ਆਪ ਦੇਖਿਆ ਹੋਣਾ ਪਿੱਛੇ ਜੇ ਟ੍ਰਿਬਿਊਨ ਵਾਲੇ ਲਾਈ ਬੈਠੇ ਸਨ ਖਬਰ ਕਿ ਦੇਖੋ ਜੀ ਪ੍ਰਧਾਨ ਮੰਤਰੀ ਨਿਧੀ ਕਿਸਾਨ ਯੋਜਨਾ ਚੋਂ ਸਾਡੇ ਜੀ ਇੰਨੇ ਲੱਖ ਉੱਡ ਗਏ ਜੀ। ਤੇ ਅਸੀਂ ਤੇ ਪਿਛਲੇ 2 ਸਾਲਾਂ ਦੇ ਕਹਿ ਰਹੇ ਹਾਂ ਕਿ ਉੱਡ ਜਾਣੇ ਆ, ਇਹ ਉੱਡ ਜਾਣੇ ਆ, ਕਿਉਂਕਿ ਜਿਹੜਾ ਕ੍ਰਾਈਟੇਰੀਆ ਉਹ ਆਮ ਬੰਦੇ ਨੂੰ ਪਤਾ ਹੀ ਨਹੀਂ ਹੁੰਦਾ ਕਿ ਇਸ ਸਕੀਮ ਦਾ ਕੀ ਕ੍ਰਾਈਟੇਰੀਆ। ਹਾਲੇ ਵੀ ਛਾਨਣਾ ਲੱਗ ਗਿਆ, ਇਹਦੇ ਚੋਂ ਵੀ ਚਲੇ ਜਾਣਗੇ, ਮੈਂ ਤੁਹਾਨੂੰ ਦੱਸ ਦਿੰਦਾ। ਠੀਕ ਹੈ ਨਾ ਜੀ, ਇਹ 2.5 ਕਿੱਲੇ ਦੀ ਜੋਤ ਵਾਸਤੇ ਹੈ ਜੀ। ਸਾਨੂੰ ਪਤਾ ਨਹੀਂ ਕਿ ਪੈਸੇ ਕਿਹਦੇ ਕਿਹਦੇ ਖਾਤੇ ਚ ਆਉਂਦੇ ਆ ਪਿੰਡ ਦੇ ਵਿੱਚ। ਤਾਂ ਗੱਲ ਇਹ ਹੈ ਕਿ ਇਹ ਅਣਜਾਣੇ ਚ ਵੀ ਹੋ ਜਾਂਦਾ, ਕਿਉਂਕਿ ਤੁਸੀਂ ਆਮ ਤੌਰ ਤੇ ਦੇਖਿਆ ਹੋਣਾ ਜਦੋਂ ਕੋਈ ਸਕੀਮ ਇਸ ਤਰ੍ਹਾਂ ਦੀ ਅਮਲ ਚ ਆਉਂਦੀ ਹੈ ਤਾਂ ਉਹ ਦੁਕਾਨਾਂ ਤੇ ਭੀੜ ਲੱਗ ਜਾਂਦੀ ਹੈ, ਅਗਲੇ ਨਾਲ ਦੀ ਨਾਲ ਚੇਪੀ ਜਾਂਦੇ, ਆਧਾਰ ਕਾਰਡ ਲਿਆ, ਫਲਾਣਾ ਲਿਆ, ਚੱਕ ਬਈ। ਹੁਣ ਹੋਇਆ ਕੀ ਹੈ ਕਿ ਪਿਛਲੇ ਕੁਝ ਸਮੇਂ ਤੋਂ ਸਾਰੀਆਂ ਚੀਜ਼ਾਂ ਜਿਹੜੀਆਂ ਜੁੜ ਰਹੀਆਂ ਨੇ, ਆਧਾਰ, ਪੈਨ, ਫਿਰ ਤੁਹਾਡਾ ਖਾਤਾ, ਬੈਂਕ ਖਾਤਾ, KYC, ਹੁਣ ਪਿੱਟਣੇ ਪੈਣਗੇ ਗਾਂਹ। ਹੁਣ ਸਿਆਪਾ ਪਊਗਾ ਹੌਲੀ ਹੌਲੀ। ਤਾਂ ਹੀ ਅਗਲਿਆਂ ਨੇ ਸਾਡੀ ਕਣਕ ਦਾ ਕੋਟਾ ਵੀ ਘਟਾਤਾ, ਜਿਹੜੀ ਕਣਕ ਆਉਂਦੀ ਸੀ ਜੀ ਜੀ। ਇੱਥੇ 3-3 ਮੰਜ਼ਲੀਆਂ ਕੋਠੀਆਂ ਤੇ ਆਡੀ ਗੱਡੀਆਂ ਲੱਦੀ ਫਿਰਦੀਆਂ ਸੀ ਨਾ ਕਣਕਾਂ, ਉਹਨਾਂ ਨੇ ਪਿੱਛੋਂ ਕੋਟਾ ਹੀ ਘਟਾਤਾ। ਕਹਿੰਦੇ ਸਾਡੇ ਹਿਸਾਬ ਕਿਤਾਬ ਤਾਂ ਇੰਨੇ ਕੁ ਵਰਦੇ ਤੁਸੀਂ, ਤੇ ਗੱਲ ਵੀ ਸਹੀ ਹੈ। ਹੁਣ ਜਿਹੜੇ ਜੈਨੂਅਨ ਬੰਦੇ ਆ, ਲਾਭਪਾਤਰੀ, ਉਹ ਤੇ ਰਹਿ ਜਾਂਦੇ ਆ, ਦੂਜੇ ਲਈ ਜਾਂਦੇ ਆ। ਤੇ ਇਸੇ ਤਰ੍ਹਾਂ ਹੀ ਗੜਬੜ ਇਹ ਸੀਗੀ ਕਿ ਬਈ ਹੁਣ ਜੇ ਫਾਰਮ ਦਿੰਦੇ ਨੇ, ਤੁਹਾਨੂੰ ਪਤਾ ਆਨਲਾਈਨ ਹੀ ਅੱਜ ਕੱਲ ਆਉਂਦੀ ਹੈ ਜੀ MSP ਦੀ ਰਕਮ ਜੀ। ਸਭ ਕੁਝ ਜੁੜ ਰਿਹਾ ਹੈ, ਉਹ ਸਭ ਫੜੇ ਜਾਣਗੇ। ਮਨਦੀਪ ਸਿੰਘ ਸਿੱਧੂ ਬੜਾ ਡਾਇਲੋਗ ਮਾਰਦੇ ਹੁੰਦੇ ਲੁਧਿਆਣੇ ਵਾਲੇ ਕਮਿਸ਼ਨਰ ਆਫ ਪੁਲਿਸ, ਕਿ ਸਭ ਫੜੇ ਜਾਣਗੇ, ਜਿਹੜਾ ਲੁਧਿਆਣੇ ਚ ਕ੍ਰਾਈਮ ਕਰੇਗਾ ਮਤਲਬ ਫੜਿਆ ਜਾਏਗਾ। ਤਾਂ ਇਹ ਹੁਣ ਜਿਹੜਾ ਸਾਰਾ ਘੇਰਾ ਪੈ ਰਿਹਾ ਵਾ, ਇਹਦੇ ਚ ਬਹੁਤ ਔਖੇ ਹੋਣਗੇ ਗਾਂ ਲੋਕ। ਹਾਲੇ ਤਾਂ ਸਰਕਾਰ ਇਸ ਗੱਲੋਂ ਚੰਗੀ ਆ ਕਿ ਇਹਨਾਂ ਨੂੰ ਫੜ ਲੈਂਦੀ ਆ ਤੇ ਮਾਨਤੀ ਚ ਛਾਣਾ ਲੱਗ ਜਾਂਦਾ, ਚਲੋ ਠੀਕ ਠਾਕ ਆ। ਤੇ ਜੇ ਕੋਈ ਸਰਕਾਰ ਆ ਗਈ ਟੇਢੀ ਜੀ, ਤੇ ਸਾਰੀ ਵਸੂਲੀ ਹੋਏਗੀ ਸਮੇਤ ਵਿਆਜ ਦੇ। ਮੋਦੀ ਵਾਲੇ ਕਿੰਨੇ ਪੈਸੇ ਪਵਾਏ ਲੋਕਾਂ ਨੇ ਜੀ, 5-6 ਸਾਲ ਪੈ ਗਏ ਆ ਨਾ। ਇਹਨਾਂ ਨੇ ਮਤਲਬ ਕਿ 19 ਚ ਇਲੈਕਸ਼ਨ ਸੀਗਾ, ਤੇ 19 ਦੇ ਇਲੈਕਸ਼ਨ ਤੋਂ 4 ਮਹੀਨੇ ਪਹਿਲਾਂ ਸ਼ੁਰੂ ਕੀਤਾ ਸੀ ਕੰਮ। ਤਾਂ ਹਿਸਾਬ ਲਾ ਲਓ ਕਿੰਨੇ ਪੈਸੇ ਆ ਗਏ। ਤੇ ਗੱਲ ਇਹ ਹੈ ਕਿ ਇਸੇ ਤਰ੍ਹਾਂ ਇੱਥੇ ਜਿਹੜੀਆਂ ਸਾਡੀਆਂ ਸਕੀਮਾਂ ਨੇ, ਬਜ਼ੁਰਗ ਕਿਸਾਨਾਂ ਦੀ ਜਿਹੜੀ ਪੈਨਸ਼ਨ ਸਕੀਮ ਆ, ਮਤਲਬ ਉਹਦੇ ਚ ਵੀ 63,000 ਤੋਂ ਵੱਧ ਕਿਸਾਨ ਜਿਹੜੇ ਆ ਨਾ। ਹੁਣ ਬਜ਼ੁਰਗ ਕਿਸਾਨ ਤੁਸੀਂ ਕੀ ਕਹੋਗੇ ਕਿ ਅੱਛਾ ਜੀ ਰਿਟਾਇਰਮੈਂਟ ਤੇ ਇਹਨਾਂ ਦੀ ਪੈਨਸ਼ਨ ਲੱਗਦੀ ਫੌਜੀਆਂ ਨੂੰ? ਨਹੀਂ, ਇਹਦੇ ਵਿੱਚ ਵੀ ਕ੍ਰਾਈਟੇਰੀਆ ਹੈ। ਹੁਣ ਸਾਡੇ ਬੰਦੇ ਕੀ ਸਮਝਦੇ ਕਿ 58 ਸਾਲ 60 ਸਾਲ ਦੇ ਹੋ ਗਏ ਤੇ ਅਸੀਂ ਬੁਢਾਪਾ ਪੈਨਸ਼ਨ ਲੈਣ ਦੇ ਹੱਕਦਾਰ ਹਾਂ। ਪਰ ਤੁਸੀਂ ਇਹਦੇ ਵਿੱਚ ਵੀ ਜੇ 10-20 ਕਿੱਲਿਆਂ ਦੀ ਮਾਲਕੀਅਤ ਰੱਖਦੇ ਹੋ ਤੇ ਤਦ ਨਹੀਂ ਤੁਸੀਂ ਲੈ ਸਕਦੇ। ਹੁਣ ਜਦੋਂ ਅਗਲਿਆਂ ਨੇ ਜੇ ਫਾਰਮ ਚੱਕੇ, ਜਿਨ੍ਹਾਂ ਦੇ ਨਾਮ ਕੱਟੇ ਸੀ, ਉਹਨਾਂ ਨੇ ਫੜ ਲਿਆ। ਕਿ ਕਮਾਲ ਦੀ ਗੱਲ, ਬੁੱਢੇ ਹੋਏ ਕੀ ਹੈ ਤੁਹਾਡੇ ਨਾਮ ਤੇ, ਕਿਸੇ ਦੇ ਨਾਮ 10 ਕਿੱਲੇ ਆ, ਕਿਸੇ ਦੇ ਨਾਮ ਕਿੰਨੀ ਹੈ, ਤਾਂ ਤੁਸੀਂ ਤੇ ਇਹਦੇ ਨਾ ਪਾਤਰੀ ਨਹੀਂ। ਚੁੱਪ ਕਰਕੇ 63,000 ਤੋਂ ਵੱਧ ਉਹਨਾਂ ਦੀ ਪੈਨਸ਼ਨ ਜਿਹੜੀ ਹੈ ਬੰਦ ਹੋ ਗਈ ਹੈ ਜੀ। ਤੇ ਜਾਂਦਿਆਂ ਦੀ ਗੱਲ ਕਰੀਏ ਮਿੰਟੂ ਜੀ ਨਿੱਜੀ ਸਕੂਲਾਂ ਦੀ, ਪੰਜਾਬ ਦੇ ਨਿੱਜੀ ਸਕੂਲ ਬੰਦ ਰੱਖਣ ਦਾ ਐਲਾਨ ਕੀਤਾ ਗਿਆ ਜੀ। ਹਾਂਜੀ, ਦੇਖੋ ਬੰਦ ਦੀਆਂ ਕਾਲਾਂ ਹੁਣ ਤੁਹਾਨੂੰ ਲਗਾਤਾਰ ਹੀ ਵੇਖਣ ਨੂੰ ਮਿਲਦੀਆਂ ਨੇ। ਅੱਜ ਹੋ ਗਿਆ, ਆਉਣ ਵਾਲੇ ਦਿਨਾਂ 'ਚ ਕੋਈ ਹੋਰ ਹੋ ਜਾਏਗਾ। ਉਸ ਤੋਂ ਬਾਅਦ ਸਕੂਲਾਂ ਵਾਲੇ ਵੀ ਮੈਦਾਨ 'ਚ ਆ ਗਏ। ਠੀਕ ਹੈ, ਉਹ ਕਹਿੰਦੇ ਕਿ ਅਸੀਂ ਵੀ ਭਾਈ ਡਾਢੇ ਦੁਖੀ ਆ, ਨਿੱਜੀ ਸਕੂਲਾਂ ਵਾਲੇ ਆ ਗਏ ਨੇ। ਹੁਣ ਇਹਨਾਂ ਦੇ ਵੀ ਦੁੱਖ ਸੁਣ ਲਓ ਜੀ। ਇਹ ਕਹਿੰਦੇ ਆ ਕਿ ਭਾਈ ਗੱਲ ਇਹ ਆ ਕਿ ਸਰਕਾਰ ਸਾਡੇ ਨਾਲ ਪੱਖਪਾਤ ਕਰ ਰਹੀ ਹੈ, ਠੀਕ ਹੈ ਨਾ। ਤੇ ਇਸ ਕਰਕੇ 21 ਅਗਸਤ ਨੂੰ ਅਸੀਂ ਸਕੂਲ ਬੰਦ ਕਰਨੇ। ਜਵਾਕ ਤੇ ਪਾਉਣਗੇ ਲੁੱਡੀਆਂ ਬਈ, ਉਹਨਾਂ ਲਈ ਤੇ ਛੁੱਟੀ ਜਿਹੜੀ ਬਣ ਗਈ ਹੈ 15 ਅਗਸਤ ਦੀ ਪਹਿਲਾਂ ਆ ਜਾਏਗੀ, ਉਸ ਤੋਂ ਬਾਅਦ 21 ਵਾਲੀ ਆ ਗਏ, ਉਹਨਾਂ ਦੀ ਤੇ ਬਣ ਗਈ ਚਾਂਦੀ। ਇਹ ਕਹਿੰਦੇ ਆ ਕਿ ਸੂਬੇ ਦੇ ਨਿੱਜੀ ਸਕੂਲ PSEB ਦੇ ਐਫੀਲੇਟਡ
ਬਿਲਡਿੰਗ ਸੇਫਟੀ, ਫਾਇਰ ਸੇਫਟੀ ਤੇ ਪਾਣੀ ਪਿਊਰੀਫਾਈ ਸੰਬੰਧੀ ਸਰਟੀਫਿਕੇਟ ਤੇ ਐਨਓਸੀ ਲੈ ਕੇ ਚੱਲਦੇ ਆ। ਹੂੰ ਪਰ ਸਰਕਾਰ ਵੱਲੋਂ ਨਿੱਤ ਦਿਹਾੜੇ ਕੋਈ ਨਾ ਕੋਈ ਫਰਮਾਨ ਆ ਜਾਂਦਾ, ਨਿੱਤ ਦਿਹਾੜੇ ਕੋਈ ਫਰਮਾਨ ਆ ਜਾਂਦਾ। ਤੇ ਹੁਣ ਆ ਗਿਆ ਕਿ ਭਾਈ ਸਕੂਲਾਂ 'ਚ ਟੈਟ ਪਾਸ ਅਧਿਆਪਕ ਰੱਖੋ। ਅਸੀਂ ਕਿੱਧਰ ਨੂੰ ਜਾਈਏ? ਹੁਣ ਕਮਾਲ ਦੀ ਗੱਲ ਆ, ਉਹ ਕਹਿੰਦੇ ਕਿ ਪਹਿਲਾਂ ਹੀ ਤੁਹਾਡੀਆਂ ਸ਼ਰਤਾਂ ਅਸੀਂ ਤੇ ਮੁਸ਼ਕਲ ਬਈ ਪੂਰੀਆਂ ਕਰਦੇ ਆ। ਤੇ ਉਹ ਕਹਿੰਦੇ ਕਿ ਸਾਡੇ ਵਾਸਤੇ ਤਾਂ ਇੱਕ ਹੋਰ ਪੰਗਾ ਕਿ ਤੁਹਾਡੇ ਆ ਕੇ ਸਰਕਾਰੀ ਬੰਦੇ ਸਾਡੀ ਚੈਕਿੰਗ ਕਰ ਸਕਦੇ ਆ, ਤੇ ਕੀ ਗੱਲ ਹੈ ਨਿੱਜੀ ਸਕੂਲਾਂ ਦੇ ਨਹੀਂ ਫਿਰ ਟੀਚਰ ਪ੍ਰਿੰਸੀਪਲ ਜਾ ਕੇ ਉੱਥੇ ਤੁਹਾਡੀ ਚੈਕਿੰਗ ਕਰ ਸਕਦੇ? ਸਾਨੂੰ ਵੀ ਅਧਿਕਾਰ ਦੇ ਦਿਓ। ਇਹ ਤਾਂ ਕੰਮ ਬਰਾਬਰ ਦਾ ਚੱਲ ਪਿਆ। ਤੇ ਸਕੂਲ ਵੀ ਹੁਣ ਬੰਦ ਹੋਣਗੇ। ਤੁਸੀਂ ਹਿਸਾਬ ਲਾ ਲਓ ਕਿ ਕਿੱਧਰ ਨੂੰ ਜਾ ਰਿਹਾ ਹੈ ਰੰਗਲਾ ਪੰਜਾਬ। ਮਤਲਬ ਕਿ ਜਿਹੜਾ ਮਾਨ ਸਾਹਿਬ ਨੇ ਬਣਾਇਆ ਹੋਇਆ ਜਾਂ ਬਣਾਉਣਾ ਹਾਲੇ, ਤਾਂ ਉਹ ਰੰਗਲਾ ਪੰਜਾਬ ਅੱਧ ਪਚੱਦਾ ਤਾਂ ਬਣਾ ਹੀ ਦਿੱਤਾ ਹੋਣਾ, 1.5 ਸਾਲ ਹੋ ਗਿਆ ਕਹਿੰਦੇ ਸੀ ਰੰਗਲਾ ਪੰਜਾਬ ਬਣਾਉਣਾ। ਜੀ ਮਤਲਬ ਕਿ ਕੂਚੀ ਬਾਰਿਸ਼ ਤੇ ਫੇਰਿਆ ਹੀ ਹੋਊਗਾ ਨਾ ਕੁਛ ਨਾ ਕੁਛ ਥੋੜਾ ਬਹੁਤਾ। ਤੇ ਉਹ ਹੁਣ ਕਿੱਧਰ ਨੂੰ ਜਾ ਰਿਹਾ ਤੁਸੀਂ ਆਪ ਹਿਸਾਬ ਲਾ ਲਓ। ਉਹ ਕਹਿੰਦੇ ਜੀ ਸਕੂਲਾਂ ਦਾ ਜਿਹੜਾ ਟਰਾਂਸਪੋਰਟ ਟੈਕਸ ਹੁੰਦਾ ਹੈ ਸਾਰੀਆਂ ਸਟੇਟਾਂ 'ਚ ਮਾਫ ਆ, ਪਰ ਇੱਥੇ ਉਹ ਵੀ ਚੱਲੀ ਜਾਂਦਾ ਜੀ। ਗਲਤ ਗੱਲ ਹੈ। ਖੈਰ ਟੈਟ ਪਾਸ ਵਾਲਾ ਤਾਂ ਮੈਨੂੰ ਵੀ ਫਾਰਮੂਲਾ ਜਿਹਾ ਥੋੜਾ ਸਮਝ ਤੋਂ ਪਰੇ ਆ, ਕਿਉਂਕਿ ਇਹਨਾਂ ਦੇ ਤੇ ਆਪਣੇ ਬਹੁਤ ਸਾਰੇ ਡੀਈਓ ਹੋਣੇ ਆ ਜਾਂ ਐਸੇ ਟੀਚਰ ਹੋਣੇ ਜਿਨ੍ਹਾਂ ਨੇ ਸਰਕਾਰੀ ਸਕੂਲਾਂ 'ਚ ਟੈਟ ਪਾਸ ਨਹੀਂ ਕੀਤਾ। ਜੀ ਤੇ ਜਿਹੜੇ ਟੈਟ ਪਾਸ ਕੀਤੇ ਹੋਏ ਨੇ ਉਹਨਾਂ ਨੂੰ ਤੇ ਡਾਂਗਾ ਮਾਰਦੇ ਨੇ। ਬਿਲਕੁਲ ਜੀ। ਤੇ ਮਿੰਟੂ ਜੀ ਇਹਨਾਂ ਖਾਸ ਖਬਰਾਂ ਤੇ ਖਾਸ ਜਾਣਕਾਰੀਆਂ ਦੇਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਜੀ ਸ਼ੁਕਰੀਆ ਸਾਰਿਆਂ ਨੂੰ। ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ। ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਪਹਿਲੇ ਹਿੱਸੇ ਦੇ ਵਿੱਚ ਆਪਣੇ ਨਾਲ ਜੁੜੇ ਸਨ ਮਿੰਟੂ ਗੁਰਸਰਗਾ ਜੀ, ਜਿਨ੍ਹਾਂ ਦੇ ਨਾਲ ਆਪਾਂ ਕਈ ਅਹਿਮ ਖਬਰਾਂ ਨੂੰ ਲੈ ਕੇ ਚਰਚਾ ਕੀਤੀ ਹੈ। ਖਬਰਾਂ ਹਾਲੇ ਹੋਰ ਵੀ ਨੇ, ਵੇਲਾ ਹੋ ਚੱਲਿਆ ਇੱਕ ਬ੍ਰੇਕ ਦੇ ਲਈ ਰੁਕਣ ਦਾ। ਬ੍ਰੇਕ ਤੋਂ ਪਾਰ ਚਰਚਾ ਕਰਾਂਗੇ ਹੋਰ ਖਾਸ ਖਬਰਾਂ ਨੂੰ ਲੈ ਕੇ। ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ। ਜਲਦ ਵਾਪਸੀ ਇੱਕ ਸ਼ਾਰਟ ਬ੍ਰੇਕ ਤੋਂ ਬਾਅਦ।
ਬ੍ਰੇਕ ਤੋਂ ਬਾਅਦ ਇੱਕ ਵਾਰ ਮੁੜ ਤੋਂ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ ਯੂਐਸਏ ਦੇ ਨਾਲ ਤੇ ਪ੍ਰੋਗਰਾਮ ਦੇ ਵਿੱਚ ਮੈਂ ਹਾਂ ਤੁਹਾਡੇ ਨਾਲ ਪ੍ਰਵੀਨ ਸ਼ਰਮਾ। ਵਧਦੇ ਹਾਂ ਕੁਝ ਹੋਰ ਖਾਸ ਖਬਰਾਂ ਦੇ ਵੱਲ। ਕੱਲ ਦੇ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਗੋਲ ਪੰਚਾਇਤ ਪਿੰਡ ਦੀ ਜਿਹੜੀ 92 ਏਕੜ ਜ਼ਮੀਨ ਹੈ, ਜਿਹਦਾ ਦੋਸ਼ ਇਸ ਵੇਲੇ ਲਾਲ ਚੰਦ ਕਟਾਰੂ ਚੱਕ, ਜਿਹੜਾ ਪੰਜਾਬ ਸਰਕਾਰ ਦਾ ਉਹ ਮੰਤਰੀ, ਜਿਹੜਾ ਇੱਕ ਵੀਡੀਓ ਦੇ ਮਾਮਲੇ ਦੇ ਵਿੱਚ ਵੀ ਕਾਫੀ ਵਿਵਾਦਾਂ ਦੇ ਵਿੱਚ ਰਿਹਾ। ਹੁਣ ਉਸ ਮਾਮਲੇ ਦੇ ਵਿੱਚ ਉਹਦੀਆਂ ਮੁਸ਼ਕਲਾਂ ਆਉਣ ਵਾਲੇ ਦਿਨਾਂ ਦੇ ਵਿੱਚ ਵੱਧ ਸਕਦੀਆਂ ਨੇ, ਕਿਉਂਕਿ ਜਦੋਂ ਸਾਰੀ ਅਫੀਸ਼ੀਅਲ ਤਹਿਕੀਕਾਤ ਕੀਤੀ ਗਈ ਤਾਂ ਉਦੋਂ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਉਹ ਸਾਹਮਣੇ ਆਈਆਂ। ਇੱਕ ਗੱਲ ਜ਼ਰੂਰ ਹੈ, ਇੱਥੇ ਕਹਿਣੀ ਬਣਦੀ ਹੈ, ਬੇਸ਼ੱਕ ਸਰਕਾਰ ਦੇ ਸਾਰੇ ਮੰਤਰੀ ਨੇ, ਇਹ ਤਾਂ ਅਸੀਂ ਪਹਿਲੇ ਦਿਨੋਂ ਹੀ ਕਹਿ ਰਹੇ ਨੇ ਕਿ ਕਹਿ ਰਹੇ ਹਾਂ ਕਿ ਜਿਹੜੇ 92 ਜਿੱਤੇ ਆ ਸਾਰੇ ਦੇ ਸਾਰੇ ਇਨਕਲਾਬੀ ਨਹੀਂ ਗੇ। ਇਹਨਾਂ ਦੇ ਵਿੱਚੋਂ ਕੋਈ ਕਿਸ ਤਰ੍ਹਾਂ ਦਾ ਦਾ ਲਾ ਕੇ ਆਇਆ, ਕੋਈ ਕਿਸ ਤਰ੍ਹਾਂ ਦਾ। ਹਾਂ, ਸਾਰੇ ਮਾੜੇ ਵੀ ਨਹੀਂ ਗੇ, ਇਹ ਵੀ ਕਹਿਣਾ ਪਊਗਾ। ਜਿਸ ਤਰੀਕੇ ਦੇ ਸਕੈਮ, ਜਿਸ ਤਰੀਕੇ ਦੇ ਦੋਸ਼, ਜਿਸ ਤਰ੍ਹਾਂ ਦੇ ਦੋਸ਼ ਇਸ ਸਰਕਾਰ ਦੇ ਮੰਤਰੀਆਂ ਉੱਤੇ 1.5 ਸਾਲ ਦੇ ਵਿੱਚ ਹੀ ਲੱਗ ਰਹੇ ਨੇ, ਉਹਦੇ ਵਿੱਚ ਦੋਨੇ ਚੀਜ਼ਾਂ ਨੇ, ਉਹਦੇ 'ਚ ਦੋਨੇ ਪਹਿਲੂ ਨੇ। ਪਹਿਲਾ ਪਹਿਲੂ ਤਾਂ ਇਹ ਹੈ ਕਿ ਜਿਹੜਾ ਤੁਸੀਂ ਇਨਕਲਾਬ ਦਾ ਦਾਅਵਾ ਕਰਦੇ ਸੀ ਕਿ ਅਸੀਂ ਆਹ ਕਰ ਦਿਆਂਗੇ, ਉਹ ਕਰ ਦਿਆਂਗੇ, ਇਹ ਮਤਲਬ ਤੁਹਾਡਾ ਦਾਅਵਾ 100% ਸਹੀ ਨਹੀਂ ਹੈ, ਕਿਉਂਕਿ ਤੁਸੀਂ ਚੋਣ ਸਹੀ ਨਹੀਂ ਕੀਤੀ। ਤੁਸੀਂ ਅਕਸਰ ਹੀ ਮਾਨ ਸਾਹਿਬ ਪਾਰਟੀਆਂ ਬਦਲਣ ਉੱਤੇ ਤੰਜ਼ ਕਰਦੇ ਨੇ ਕਿ ਫਲਾਹ ਬੰਦੇ ਨੇ ਪਾਰਟੀ ਬਦਲੀ ਤੇ ਮਕਾਮ ਬੰਦੇ ਨੇ ਪਾਰਟੀ ਬਦਲੀ। ਮੈਂ ਕਹਿਣਾ ਕਿ ਵੈਸੇ ਤਾਂ ਬੰਦੇ ਦੀ ਸਿਆਸੀ ਕੋਈ ਆਈਡੀਓਲੋਜੀ ਹੋਣੀ ਜ਼ਰੂਰੀ ਹੈ। ਚੱਲ ਜੇ ਕਿਸੇ ਨੇ ਪਾਰਟੀ ਬਦਲ ਵੀ ਲਈ, ਮਾਨ ਸਾਹਿਬ ਵੀ ਤਾਂ ਖੁਦ ਪਹਿਲਾਂ ਲੋਕ ਭਲਾਈ ਪਾਰਟੀ, ਫਿਰ ਪੀਪੀਪੀ, ਫਿਰ ਆਮ ਆਦਮੀ ਪਾਰਟੀ 'ਚ ਆਏ ਤੇ ਵਿੱਚ ਜਦੋਂ ਸੀਐਮ ਕੈਂਡੀਡੇਟ ਦਾ ਐਲਾਨ ਨਹੀਂ ਸੀ ਹੋਇਆ, ਉਦੋਂ ਖਬਰਾਂ ਹੋਰ ਵੀ ਸੁਣਦੇ ਸਾਂ ਅੰਦਰੋਂ ਖਾਤੇ। ਪਰ ਜਿਹੜੇ ਆਹ ਘੁਟਾਲੇ ਆ ਰਹੇ ਨੇ ਸਾਹਮਣੇ, ਮਾੜੀ ਗੱਲ ਇਹ ਹੈ ਕਿ 1.5 ਸਾਲ ਦੇ ਵਿੱਚ ਹੀ ਆ ਰਹੇ ਨੇ, ਡੇਢ ਪੌਣੇ 2 ਸਾਲ ਦੇ ਵਿੱਚ। ਚੰਗੀ ਗੱਲ ਇਹ ਹੈ ਕਿ ਚਲੋ ਸਰਕਾਰ ਇਹ ਕਰ ਲੈਂਦੀ ਹੈ, ਕੁਛ ਨਾ ਕੁਛ ਆਪਦੇ ਬੰਦਿਆਂ ਦੇ ਘੁਟਾਲਿਆਂ ਉੱਤੇ ਪਰਦਾਪੋਸ਼ ਹੀ ਨਹੀਂ ਕਰਦੀ। ਜੇ ਕਾਰਵਾਈ ਨਾ ਕਰਨ, ਘੱਟੋ ਘੱਟ ਉਹਨਾਂ ਨੂੰ ਉਜਾਗਰ ਜ਼ਰੂਰ ਕਰ ਦਿੰਦੇ ਆ। ਕਾਰਵਾਈ ਤਾਂ ਫੌਜਾ ਸਿੰਘ ਸਰਾਰੀ ਤੇ ਵੀ ਨਹੀਂ ਹੋਈ, ਕਾਰਵਾਈ ਤਾਂ ਜੇ ਸਿੰਗਲਾ ਸਾਹਿਬ ਤੇ ਕਹੀ ਉਹ ਤੇ ਵੀ ਨਹੀਂ ਹੋਈ। ਸੋ ਇਹ ਹੈ, ਪਰ ਇੰਨਾ ਜ਼ਰੂਰ ਹੈ ਕਿ ਬਾਹਰ ਗੱਲ ਆ ਜਾਂਦੀ ਹੈ। ਪਿਛਲੀਆਂ ਸਰਕਾਰਾਂ 'ਚ ਇਹ ਗੱਲ ਬਾਹਰ ਨਹੀਂ ਸੀ ਆਉਂਦੀ। ਉਹਨਾਂ ਦੇ ਘੁਟਾਲੇ ਤਾਂ ਕਾਂਗਰਸੀਆਂ ਦੇ ਅਕਾਲੀ ਕੱਢਦੇ ਸੀ, ਅਕਾਲੀਆਂ ਦੇ ਕਾਂਗਰਸੀ, ਬਸ ਕੱਢਦੇ ਹੀ ਸੀ। ਕਾਰਵਾਈਆਂ ਤਾਂ ਜਿਹੜੀਆਂ ਆਪਾਂ ਹੋਈਆਂ ਵੇਖੀਆਂ ਹੀ ਹੈ। ਖੈਰ, ਹੁਣ ਇਸ ਮਾਮਲੇ ਦੇ ਵਿੱਚ ਆਪਾਂ ਅੱਗੇ ਵੱਧਦੇ ਹਾਂ। ਇਹ ਜਿਹੜੀ 92 ਏਕੜ ਜ਼ਮੀਨ ਹੈ, ਇਹ ਗੋਲ ਪਿੰਡ ਦੀ ਪੰਚਾਇਤ ਦੀ ਜ਼ਮੀਨ ਹੈ ਤੇ ਇਹ ਰਾਵੀ ਦਰਿਆ ਦੀ ਜ਼ਮੀਨ ਹੈ। ਹੁਣ ਦੇਖੋ ਕਿ ਆਪਾਂ ਅਕਸਰ ਹੀ ਹੁਣ ਵੇਖਿਆ ਨਾ, ਜੋ ਸਤਲੁਜ, ਬਿਆਸ, ਘੱਗਰ ਨੇ ਜੋ ਤਬਾਹੀ ਮਚਾਈ ਹੈ, ਔਰ ਆਪਾਂ ਸਰਕਾਰਾਂ ਨੂੰ ਕਹਿੰਦੇ ਹਾਂ ਕਿ ਸਰਕਾਰਾਂ ਦੋਸ਼ ਦਿੰਦੇ ਹਾਂ ਆਪਾਂ, ਕਿਉਂਕਿ ਉਹਨਾਂ ਦੀ ਪਾਣੀ ਦੀ ਮੈਨੇਜਮੈਂਟ ਵੀ ਸਹੀ ਨਹੀਂ ਹੈ। ਇਹ ਗੱਲ ਸਹੀ ਹੈ, ਪਰ ਆਪਾਂ ਮੈਂ ਖੁਦ ਇੱਕ ਜ਼ਿਮੀਂਦਾਰ ਪਰਿਵਾਰ ਦੇ ਵਿੱਚੋਂ ਹਾਂ। ਆਪਾਂ ਦੇਖਦੇ ਹਾਂ ਨਾ, ਸੜਕਾਂ ਦੇ ਕਿਨਾਰੇ ਕਿਹਨੇ ਜ਼ਮੀਨ ਛੱਡੀ ਹੈ। 5 5.5 6 ਫੁੱਟ ਮੱਥਾ ਬਣਦਾ ਹੈ ਲਿੰਕ ਰੋਡ ਦੇ ਨਾਲ। ਕਿੱਥੇ ਕਿੰਨੇ ਕੁ ਥਾਵਾਂ ਤੇ ਤੁਸੀਂ 6 ਫੁੱਟ ਮੱਥਾ, 5 5.5 ਫੁੱਟ ਮੱਥਾ ਦੇਖਦੇ ਹੋ ਸੜਕ ਦੇ ਨਾਲ ਕੱਚਾ। ਇਹਦੇ ਨਾਲ ਦੂਜੀ ਗੱਲ, ਕੱਸੀਆਂ, ਨਹਿਰਾਂ, ਸੂਏ, ਸੇਮ ਨਾਲੇ, ਚੋ, ਇਹਨਾਂ ਦੇ ਆਲੇ ਦੁਆਲੇ ਆਪਾਂ ਕਿੰਨੀ ਕੁ ਜ਼ਮੀਨ ਛੱਡੀ ਹੈ। ਜੇ ਕਿਤੇ ਪਟੜੀ ਟੁੱਟ ਜੇ ਤੇ ਬੰਨਣੀ ਪੈ ਜੇ, ਨਾਲ ਦੀ ਜ਼ਮੀਨ ਦੇ ਵਿੱਚੋਂ ਕਿਰਾਏ ਨਾਲ ਬੰਨਣੀ ਪੈਂਦੀ ਹੈ ਪਟੜੀ, ਕਿਉਂਕਿ ਥਾਂ ਹੀ ਹੈ ਨਹੀਂ ਪਟੜੀ ਦਾ। ਜਦ ਕਿ ਜਿਹੜਾ ਇੰਜੀਨੀਅਰਿੰਗ ਵਾਲਾ ਕੰਮ ਹੈ ਜਾਂ ਜਿਹੜਾ ਅਸਲ ਕੰਮ ਆ, ਉਹ ਇਹ ਹੈ ਕਿ ਜਿਹੜੀਆਂ ਇਹ ਨਹਿਰਾਂ, ਸੂਏ, ਕੱਸੀਆਂ, ਨਾਲੇ, ਚੋ ਹੁੰਦੇ ਆ, ਇਹਨਾਂ ਦੀਆਂ ਪਟੜੀਆਂ ਦੇ ਨਾਲ ਜਗ੍ਹਾ ਤਾਂ ਛੱਡੀ ਹੁੰਦੀ ਹੈ। ਇਹਦਾ ਇੱਕ ਲੌਜਿਕ ਹੈ। ਮੈਂ ਵੀ ਕਿਸੇ ਇਸ ਤਰ੍ਹਾਂ ਇੰਜੀਨੀਅਰ ਤੋਂ ਹੀ ਪੁੱਛਿਆ ਸੀ, ਮੈਂ ਕਿਹਾ ਤੁਸੀਂ ਇੰਨੀ ਜ਼ਮੀਨ ਐਕਵਾਇਰ ਕਰਦੇ ਹੋ? ਉਹ ਕਹਿੰਦਾ ਹਾਂ, ਜਿਹੜੀ ਸੇਮ ਨਾਲੇ ਦੀ ਨਹਿਰ ਦੀ ਪਟੜੀ ਹੁੰਦੀ ਹੈ, ਉਹਦੇ ਨਾਲ ਵਾਧੂ ਮਿੱਟੀ ਦੇ ਭੰਡਾਰ ਲੱਗੇ ਹੁੰਦੇ। ਕਈ ਵਾਰ ਜਿੱਥੇ ਨਹਿਰ ਪਟਾਈ 'ਚ ਹੋਵੇ, ਜਿੱਥੇ ਬਣਾਈ 'ਚ ਹੋਵੇ, ਉੱਥੇ ਚੌੜਾ ਥਾਂ ਜ਼ਰੂਰ ਹੁੰਦਾ, ਪਰ ਨਹਿਰ ਬਣਾਈ 'ਚ ਹੁੰਦੀ ਹੈ, ਉੱਥੇ ਆਸੇ-ਪਾਸੇ ਮਿੱਟੀ ਨਹੀਂ ਜ਼ਿਆਦਾ ਹੁੰਦੀ। ਉਹ ਤਾਂ ਹੁੰਦੀ ਹੈ ਥਾਂ ਛੱਡੀ ਕਿ ਜਦੋਂ ਵੀ ਨਹਿਰ ਟੁੱਟੇ, ਸੂਆ, ਕੱਸੀ, ਸੇਮ ਨਾਲਾ ਟੁੱਟੂਗਾ ਤਾਂ ਇਹਦੀ ਪਰੜੀ ਤੋਂ ਮਿੱਟੀ ਚੱਕ ਕੇ ਇੱਥੇ ਇਹਦਾ ਇੱਕ ਵਾਰੀ ਜਿਹੜਾ ਇਹਨੂੰ ਬੰਨ੍ਹ ਮਾਰ ਦਿਆਂਗੇ ਆਪਾਂ। ਉਹਦਾ ਇੱਕ ਲੌਜਿਕ ਇਹ ਹੁੰਦਾ, ਜ਼ਮੀਨ ਤਾਂ ਜ਼ਿਆਦਾ ਐਕਵਾਇਰ ਹੁੰਦੀ ਹੈ। ਹੁਣ ਦੇਖੋ 92 ਏਕੜ ਜ਼ਮੀਨ ਆ, 100 ਕਿੱਲਾ ਜ਼ਮੀਨ ਦਾ। ਇਹਦੇ ਤੇ ਇਕੱਲਾ ਹੁਣ ਲਾਲ ਚੰਦ ਕਟਾਰੂ ਚੱਕ ਨਹੀਂ ਕਰਦਾ। ਹੁਣ ਦੱਸਦੇ ਆ ਕਿ ਮਾਈਨਿੰਗ ਮਾਫੀਏ ਦੇ ਵੀ ਆਖੇ ਇਸ ਪਿੰਡ ਦੀ ਜ਼ਮੀਨ ਤੇ ਕਾਫ਼ੀ ਦੇਰ ਤੋਂ ਸੀ। ਇਸ ਜ਼ਮੀਨ ਨੂੰ ਕਬਜ਼ੇ ਦੇ ਵਿੱਚ ਲੈਣ ਲਈ ਪਿਛਲੇ ਸਮੇਂ ਦੇ ਵਿੱਚ ਕਈ ਕੋਸ਼ਿਸ਼ਾਂ ਹੁੰਦੀਆਂ ਰਹੀਆਂ। ਰਾਵੀ ਦਰਿਆ ਦਾ ਇਹ ਸਾਰਾ ਜਿਹੜਾ ਇਲਾਕਾ ਵਾ, ਇਹ ਮਾਈਨਿੰਗ ਮਾਫੀਆ ਦੇ ਲਈ ਸੋਨੇ ਦਾ ਆਂਡਾ ਦੇਣ ਵਾਲੀ ਮੁਰਗੀ ਬਣਿਆ ਹੋਇਆ। ਇਸੇ ਕਰਕੇ ਇਸ ਜ਼ਮੀਨ ਦੀਆਂ ਸਾਲ 2011 ਦੇ ਵਿੱਚ ਹੋਈਆਂ ਰਜਿਸਟਰੀਆਂ ਦੇ ਤਹਿਤ 6 ਦਾਅਵੇਦਾਰਾਂ ਨੇ ਜ਼ਮੀਨ ਤੇ ਆਪਣਾ ਹੱਕ ਜਤਾਉਣਾ ਸ਼ੁਰੂ ਕਰ ਦਿੱਤਾ ਸੀ। ਇਸ ਜ਼ਮੀਨ ਦਾ ਫੈਸਲਾ ਪਠਾਨਕੋਟ ਦੇ ਜ਼ਿਲ੍ਹੇ ਦੇ ਤਤਕਾਲੀ ਏਡੀਸੀ ਕੁਲਦੀਪ ਸਿੰਘ ਨੇ ਨਿੱਜੀ ਪਟੀਸ਼ਨਰਾਂ ਦੇ ਹੱਕ ਦੇ ਵਿੱਚ ਕਰ ਦਿੱਤਾ।
ਮਗਰੋਂ ਮੁੱਖ ਸਕੱਤਰ ਵੱਲੋਂ ਇਸ ਮਾਮਲੇ ਦੀ ਪੜਤਾਲ ਕੀਤੀ ਗਈ ਤੇ ਡੀਜੀਪੀ ਨੂੰ ਪਠਾਨਕੋਟ ਜ਼ਿਲ੍ਹੇ ਦੇ ਸਾਬਕਾ ਏਡੀਸੀ ਵਿਕਾਸ ਕੁਲਦੀਪ ਸਿੰਘ ਦੇ ਖਿਲਾਫ ਕੇਸ ਦਰਜ ਕਰਨ ਦੇ ਲਈ ਲਿਖਿਆ ਗਿਆ। ਗੋਲ ਪਿੰਡ ਦੀ ਜਿਹੜੀ ਪੰਚਾਇਤ ਹੈ ਇਸ ਜ਼ਮੀਨ ਨੂੰ ਮਾਈਨਿੰਗ ਤੋਂ ਬਚਾਉਣ ਦੇ ਲਈ, ਮਾਈਨਿੰਗ ਮਾਫੀ ਤੋਂ ਬਚਾਉਣ ਦੇ ਲਈ ਲੰਬੇ ਸਮੇਂ ਤੋਂ ਜੱਦੋਜਹਿਦ ਕਰਦੀ ਆ ਰਹੀ ਹੈ। ਬੜੀਆਂ ਕੋਸ਼ਿਸ਼ਾਂ ਤੋਂ ਬਾਅਦ ਪਹਿਲਾਂ ਤਾਂ ਸ਼ਿਕਾਇਤਾਂ ਬਹੁਤ ਹੋਈਆਂ, ਸ਼ਿਕਾਇਤਕਰਤਾ ਤੇ ਦਬਾਅ ਵੀ ਪੈਂਦੇ ਰਹੇ। ਉਹਦਾ ਕਹਿਣਾ ਸੀਗਾ ਕਿ ਇਹ ਪਿੰਡ ਦੀ ਪੰਚਾਇਤ ਤੇ ਨਜਾਇਜ਼ ਮਾਈਨਿੰਗ ਕੀਤੀ ਜਾ ਰਹੀ ਹੈ। ਉਸ ਤੋਂ ਬਾਅਦ ਕਿੰਨੀਆਂ ਹੀ ਸ਼ਿਕਾਇਤਾਂ ਹੋਈਆਂ। ਇੱਕ ਵਾਰੀ 7 ਅਪ੍ਰੈਲ 2021 ਦੀ ਗੱਲ ਹੈ, ਜਦੋਂ ਅਣਪਛਾਤਿਆਂ ਦੇ ਖਿਲਾਫ ਨਜਾਇਜ਼ ਮਾਈਨਿੰਗ ਦਾ ਕੇਸ ਵੀ ਦਰਜ ਕੀਤਾ ਗਿਆ, ਪਰ ਗ੍ਰਿਫਤਾਰੀ ਕੋਈ ਨਹੀਂ ਹੋਈ। ਸੋ ਉਸ ਤੋਂ ਬਾਅਦ ਕਈ ਵਾਰੀ ਇਸ ਪਿੰਡ ਦੇ ਵਿੱਚ ਇਹਦੇ ਪਿੰਡ ਦੇ ਨਾਲ ਪੈਂਦੇ ਹੋਰ ਇਲਾਕਿਆਂ ਦੇ ਵਿੱਚ ਜਿੱਥੇ ਮਾਈਨਿੰਗ ਹੁੰਦੀ ਹੈ, ਨਜਾਇਜ਼ ਮਾਈਨਿੰਗ ਹੁੰਦੀ ਹੈ, ਉੱਥੋਂ ਨਾਲ ਇਸ ਪਿੰਡ ਦੀ ਪੰਚਾਇਤ ਜਿਹੜੀ ਕਿ 100 ਕਿੱਲੇ ਦੀ ਜ਼ਮੀਨ ਹੈ, 100 ਕਿੱਲੇ ਦੇ ਨੇੜ ਆ, 92 ਏਕੜ ਬਣਦੀ ਹੈ ਪੂਰੀ, ਤਾਂ ਉਹਦੇ ਤੇ ਤਰ੍ਹਾਂ ਦੇ ਨਾਲ ਵੱਖ-ਵੱਖ ਜਿਹੜੇ ਉੱਥੋਂ ਦੇ ਰਸੂਖਦਾਰ ਸੀ ਜਾਂ ਉੱਥੋਂ ਦੇ ਹੋਰ ਲੋਕ ਸੀ, ਮਾਫੀਏ ਵਾਲੇ ਸੀ, ਉਹ ਇਹ ਤੇ ਕਬਜ਼ਾ ਕਰਨ ਨੂੰ ਫਿਰਦੇ ਰਹੇ, ਪਰ ਕਬਜ਼ਾ ਹੋਇਆ ਨਹੀਂ। ਅਖੀਰ ਹੁਣ ਇਸ ਮਾਮਲੇ ਦੇ ਵਿੱਚ ਲਾਲ ਚੰਦ ਕਟਾਰੂ ਚੱਕ ਘਿਰਦੇ ਨਜ਼ਰ ਆ ਰਹੇ ਨੇ। ਉਹਨਾਂ ਤੇ ਦੋਸ਼ ਲੱਗੇ ਨੇ ਕਿ ਉਹਨਾਂ ਨੇ ਕਿਸੇ ਬੰਦੇ ਨੂੰ ਪਹਿਲਾਂ ਉਹਦੀ ਤਰੱਕੀ ਕਰਵਾਈ, ਫਿਰ ਤਰੱਕੀ ਕਰਵਾ ਕੇ ਤੇ ਉਸ ਤੋਂ ਬਾਅਦ ਉਹਨੂੰ ਏਡੀਸੀ ਦਾ ਦਿੱਤਾ ਤੇ ਸਿਰਫ ਰਿਟਾਇਰਮੈਂਟ ਦੇ 5 ਦਿਨ ਪਹਿਲਾਂ ਉਹਨੂੰ ਵਾਧੂ ਚਾਰਜ ਦਿੱਤਾ ਗਿਆ। 2 ਵਿੱਚ ਛੁੱਟੀਆਂ ਆਈਆਂ, 1 ਦਿਨ ਉਹਨੇ ਚਾਰਜ ਸੰਭਾਲਿਆ। ਰਿਟਾਇਰਮੈਂਟ ਤੋਂ 1 ਦਿਨ ਪਹਿਲਾਂ ਉਹ ਬੰਦਾ ਇਹ ਸਾਰੇ ਜ਼ਮੀਨ ਦੀ ਰਜਿਸਟਰੀ ਕਰਕੇ ਗਿਆ, ਉਹਨਾਂ ਧਿਰਾਂ ਨੂੰ ਦੇ ਕੇ ਗਿਆ, ਹੱਕ ਦੇ ਵਿੱਚ ਫੈਸਲਾ ਕਰਕੇ ਗਿਆ, ਜਿਨ੍ਹਾਂ ਦੇ ਬਾਰੇ ਕਿਹਾ ਜਾਂਦਾ ਕਿ ਲਾਲ ਚੰਦ ਕਟਾਰੂ ਚੱਕ ਦਾ ਇੰਟਰਸਟ ਸੀਗਾ ਇੱਧਰ। ਸੋ ਖੈਰ ਦੇਖਦੇ ਹਾਂ ਇਸ ਮਸਲੇ ਦੇ ਵਿੱਚ ਕੀ ਹੁੰਦਾ, ਪਰ ਨਹਿਰਾਂ ਦਰਿਆਵਾਂ ਦੀ ਆਪਾਂ ਧਰਤੀ ਛੱਡੀ ਕਿੰਨੀ ਕੁ ਹੈ, ਇਹ ਸਾਡੇ ਤੇ ਵੀ ਸਵਾਲ ਬਣਦਾ। ਅਕਸਰ ਜੇ ਆਪਾਂ ਇੱਕ ਆਮ ਹੀ ਜ਼ਿਮੀਂਦਾਰਾ ਢੰਗ ਦੇ ਨਾਲ ਆਪਾਂ ਕੋਈ ਇਹਦਾ ਐਸਟੀਮੇਟ ਕਰ ਲਈਏ ਤਾਂ ਇੱਕ ਕਿਆਰਾ ਭਾਵੇਂ ਕਿੱਲੇ ਦੇ ਵਿੱਚ ਆਪਾਂ 2 ਕਿਆਰੇ ਪਾਉਣੇ ਆ ਤੇ ਕਿੰਨਾ ਕੁ ਪਾਣੀ ਹੁੰਦਾ, ਗਿੱਠ-ਗਿੱਠ ਪਾਣੀ, ਡੇਢ-ਡੇਢ ਗਿੱਠ ਹੁੰਦਾ ਤੇ ਵੱਟ ਉੱਥੋਂ ਤਕਰੀਬਨ ਉਸ ਪਾਣੀ ਦੇ ਲੈਵਲ ਤੋਂ 2-2.5 ਗਿੱਠ ਉੱਚੀ ਹੁੰਦੀ ਹੈ। ਤੇ ਜੇਕਰ ਆਪਾਂ ਇਹੀ ਸਾਰਾ ਸਿਸਟਮ ਆਪਾਂ ਦਰਿਆ ਤੇ ਲਾਗੂ ਕਰ ਦਈਏ ਤਾਂ ਤੁਸੀਂ ਦੇਖੋ ਕਿ ਦਰਿਆ ਦੀਆਂ ਪਰੜੀਆਂ ਕਿੱਡੀਆਂ-ਕਿੱਡੀਆਂ ਕੁ ਹੈ ਤੇ ਜਦ ਕਿ ਦਰਿਆ ਦੇ ਵਿੱਚ ਪਾਣੀ ਦਾ ਜਿਹੜਾ ਵਹਿਣ ਆ, ਕਿਆਰੇ 'ਚ ਤਾਂ ਪਾਣੀ ਖੜਾ ਹੁੰਦਾ, ਉਹਦੇ ਉੱਥੋਂ ਕਿਹੜਾ ਵਗਣਾ ਹੁੰਦਾ ਤੇ ਜਿਹੜਾ ਜਿੱਥੋਂ ਪਾਣੀ ਵਗਣਾ ਹੁੰਦਾ, ਚਾਹੇ ਉਹ ਮੋਟਰ ਦਾ ਹੋਵੇ, ਚਾਹੇ ਉਹ ਕੱਸੀ ਦਾ ਹੋਵੇ, ਚਾਹੇ ਤੇ ਆਪਾਂ ਉੱਥੋਂ ਉਸ ਕਿਆਰੇ ਦੀਆਂ ਵੱਟਾਂ ਤਕੜੀਆਂ ਕਰਦੇ ਹਾਂ। ਉਹਨੂੰ ਬਾਅਦ ਦੇ ਵਿੱਚ ਲਿਪਦੇ ਹਾਂ ਕਿ ਯਾਰ ਇੱਥੋਂ ਪਾਣੀ ਲੰਘਣਾ, ਤੋੜੂਗਾ ਵੱਟ, ਐਵੇਂ ਬਾਅਦ ਦੇ ਵਿੱਚ ਕੰਮ ਵਧੂਗਾ। ਇਸੇ ਤਰ੍ਹਾਂ ਦਰਿਆ ਵਾ। ਤੁਸੀਂ ਦੇਖੋ ਕਿ ਜਿਹੜਾ ਦਰਿਆ ਇੰਨਾ ਚੌੜਾ, ਕਈ 100 ਫੁੱਟ, ਕਈ ਕਿੱਲੇ ਚੌੜਾ ਵਾ, ਕੀ ਉਹ 30-30, 40-40 ਫੁੱਟ ਚੌੜੀਆਂ ਪਰੜੀਆਂ ਵਿੱਚ ਦੀ ਵਗ ਸਕਦਾ ਵਾ? ਇਹ ਤਾਂ ਇੱਕ ਆਮ ਲੌਜਿਕ ਹੈ। ਕਮਾਲ ਦੀ ਗੱਲ ਹੈ ਕਿ ਸਾਡੇ ਜਿਹੜੇ ਬਿਊਰੋਕਰੇਟਸ ਬੈਠੇ ਨੇ, 1.5 ਲੱਖ ਰੁਪਈਆ ਤਨਖਾਹ ਲੈਂਦੇ ਨੇ ਮਹੀਨੇ ਦੀ, ਉਹ ਕਰਦੇ ਕੀ ਆ? ਘੱਗਰ ਆ ਸਾਰਾ ਟੁੱਟਿਆ ਪਿਆ। ਤੁਸੀਂ ਪੰਚਕੂਲੇ ਤੋਂ ਥੱਲੇ ਹੇਠਾਂ ਉਤਰ ਆਓ, ਸੰਗਰੂਰ ਤੱਕ ਆਉਂਦੇ ਉਸ ਤੋਂ ਬਾਅਦ ਸਰਦੂਲਗੜ੍ਹ ਤੱਕ ਆਉਂਦੇ ਸਰਸੇ ਤੱਕ ਸਾਰਾ ਹੀ ਟੁੱਟਿਆ ਪਿਆ। ਘੱਗਰ ਆਪਦੀ ਥਾਂ ਕਿਤੇ ਵਗ ਹੀ ਨਹੀਂ ਰਿਹਾ ਜਿੱਥੇ ਉਹਦੀ ਅਸਲ ਸਿਚੁਏਸ਼ਨ ਹੈ। ਕਾਰਨ ਇਹ ਹੈ ਕਿ ਘੱਗਰ ਦੀਆਂ ਪੈਲੀਆਂ ਉਹਨੂੰ ਸਾਡੇ ਵਾਲੇ ਇਲਾਕੇ ਕੰਨੀ ਤਾਂ ਨਾਲੀ ਕਹਿ ਦਿੰਦੇ ਆ, ਸਰਸੇ ਕੰਨੀ ਵੀ। ਉਹਦੀਆਂ ਪੈਲੀਆਂ ਲੋਕਾਂ ਨੇ ਵਾਹ ਲਈਆਂ, ਘੱਗਰ ਦੀਆਂ ਪਰੜੀਆਂ ਰਹੀਆਂ ਨਹੀਂ। ਹੁਣ ਜਦੋਂ ਪਾਣੀ ਪਹਾੜਾਂ 'ਚੋਂ ਜ਼ਿਆਦਾ ਆ ਜਾਂਦਾ ਤੇ ਉਹ ਸਾਰਾ ਪਿੰਡਾਂ 'ਚ ਖਿੰਡ ਜਾਂਦਾ। ਪਟਿਆਲੇ ਦੁਆਲੇ, ਸੰਗਰੂਰ ਦੇ ਦੁਆਲੇ ਕੁਛ ਬੰਨ੍ਹ ਜ਼ਰੂਰ ਮਜ਼ਬੂਤ ਨੇ। ਇੱਥੋਂ ਦੇ ਪਿੰਡਾਂ ਨੇ ਜ਼ਰੂਰ ਮਾੜਾ ਜਿਹਾ ਉਹਦੀਆਂ ਪਰੜੀਆਂ-ਪੁਰੜੀਆਂ ਰੱਖੀਆਂ ਹੋਈਆਂ। ਨਹੀਂ ਅੱਗੇ ਜਾ ਕੇ ਤਾਂ ਸਰਦੂਲਗੜ੍ਹ ਕੰਨੀ, ਸਰਸੇ ਕੰਨੀ ਤਾਂ ਉਸ ਤੋਂ ਵੀ ਮਾੜਾ ਹਾਲ ਹੈ। ਸੋ ਇਹ ਤਾਂ ਕਰਕੇ ਆ ਕਿ ਅਸੀਂ ਪਾਣੀ ਦੇ ਸਰੋਤਾਂ ਨੂੰ ਨਾ ਤਾਂ ਸਰਕਾਰਾਂ ਦਾ ਕੋਈ ਇੰਟਰਸਟ ਸੀ, ਨਾ ਦਿਲਚਸਪੀ ਸੀ ਕਿ ਇਹਨਾਂ ਨੂੰ ਬਚਾਈਏ ਕਿਵੇਂ ਜਾਂ ਇਹਨਾਂ ਦੀ ਰਾਖੀ ਕਿਵੇਂ ਕਰੀਏ, ਤੇ ਉਸ ਤੋਂ ਬਾਅਦ ਰਹਿੰਦੀ-ਖੂੰਹਦੀ ਕਸਰ ਅਸੀਂ ਵੀ ਕੱਢੀ, ਇਹਦੇ 'ਚ ਕੋਈ ਦੋ ਰਾਏ ਨਹੀਂ। ਅਗਲੀ ਖਬਰ ਦੇ ਵੱਲ ਵਧੀਏ ਤੇ ਲਾਲ ਚੰਦ ਕਟਾਰੂ ਚੱਕ ਤੇ ਧਾਲੀਵਾਲ ਦੇ ਖਿਲਾਫ FIR ਦਰਜ ਕਰਨ ਦੀ ਮੰਗ ਹੋਈ ਹੈ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਖੁਰਾਕ ਤੇ ਸਿਵਲ ਸਪਲਾਈ ਮੰਤਰੀ ਲਾਲ ਚੰਦ ਕਟਾਰੂ ਚੱਕ ਤੇ ਸਾਬਕਾ ਪੇਂਡੂ ਵਿਕਾਸ ਤੇ ਪੰਚਾਇਤ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਦੇ ਖਿਲਾਫ FIR ਦਰਜ ਕਰਨ ਦੀ ਮੰਗ ਕੀਤੀ ਹੈ। ਉਹਨਾਂ ਨੇ ਇਹ ਦੋਸ਼ ਲਾਇਆ ਕਿ ਇੱਕ ਦਾਗੀ DDPO ਨੂੰ ADC ਪਠਾਨਕੋਟ ਦਾ ਵਾਧੂ ਚਾਰਜ ਦਿੱਤਾ ਗਿਆ, ਜਿਨੇ ਸੇਵਾ ਮੁਕਤੀ ਤੋਂ ਪਹਿਲਾਂ 100 ਏਕੜ ਕੀਮਤੀ ਪੰਚਾਇਤੀ ਜ਼ਮੀਨ ਪ੍ਰਾਈਵੇਟ ਵਿਅਕਤੀਆਂ ਦੇ ਨਾਂ ਚੜ੍ਹਾ ਦਿੱਤੀ ਤਾਂ ਜੋ ਵਿੱਤੀ ਲਾਹਾ ਲਿਆ ਜਾ ਸਕੇ। ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਦੋਵੇਂ ਮੰਤਰੀ ਸਾਰਾ ਦੋਸ਼ ਸੇਵਾ ਮੁਕਤ ਹੋਏ ਅਧਿਕਾਰੀ ਤੇ ਪਾ ਕੇ ਆਪ ਸੁਰਖਰੂ ਨਹੀਂ ਹੋ ਸਕਦੇ। ਉਹਨਾਂ ਨੇ ਕਿਹਾ ਕਿ ਪੰਚਾਇਤੀ ਜ਼ਮੀਨ ਪ੍ਰਾਈਵੇਟ ਵਿਅਕਤੀਆਂ ਦੇ ਨਾਂ ਕਰਨ ਦੇ ਮਾਮਲੇ ਦੇ ਵਿੱਚ ਮੰਤਰੀ ਮੁੱਖ ਸਾਜ਼ਿਸ਼ਕਾਰ ਨੇ ਤੇ ਸਾਰੇ ਮਾਮਲੇ ਦੀ CBI ਜਿਹੜੀ ਜਾਂਚ ਆ ਉਹ ਹੋਣੀ ਚਾਹੀਦੀ ਹੈ। ਅਗਲੀ ਖਬਰ ਦੇ ਵੱਲ ਵਧੀਏ ਤੇ ਗੁਰਦਾਸਪੁਰ ਤੋਂ ਭਾਜਪਾ ਦੇ ਮੈਂਬਰ ਪਾਰਲੀਮੈਂਟ ਨੇ ਸਨੀ ਦਿਓਲ, ਕਲਾਕਾਰ ਸਨੀ ਦਿਓਲ ਇਕੱਲੇ ਆਪਣੇ ਹਲਕੇ ਦੇ ਵਿੱਚੋਂ ਹੀ ਗੈਰ ਹਾਜ਼ਰ ਨਹੀਂ ਰਹੇ, ਬਲਕਿ ਉਹ ਸੰਸਦ ਦੇ ਵਿੱਚੋਂ ਵੀ ਦੂਰ ਰਹੇ ਨੇ। ਪਿਛਲੇ ਦਿਨੀ ਸਨੀ ਦਿਓਲ ਅੰਮ੍ਰਿਤਸਰ ਦੇ ਵਿੱਚ ਆਪਣੀ ਨਵੀਂ ਫਿਲਮ ਗਦਰ 2 ਦੇ ਪ੍ਰਚਾਰ ਦੇ ਲਈ ਆਏ ਸਨ, ਪਰ ਉਹਨਾਂ ਨੇ ਗੁਰਦਾਸਪੁਰ ਹਲਕੇ ਦੇ ਵੱਲ ਮੂੰਹ ਨਹੀਂ ਕੀਤਾ। ਇਕੱਲੇ ਗੁਰਦਾਸਪੁਰ ਦੇ ਵਿੱਚ ਹੀ ਨਹੀਂ, ਬਲਕਿ ਸਮੁੱਚੇ ਪੰਜਾਬ ਦੇ ਵਿੱਚ ਸਨੀ ਦਿਓਲ ਦੀ ਇਸ ਗੱਲ ਤੋਂ ਆਲੋਚਨਾ ਹੋ ਰਹੀ ਹੈ
ਅਤੇ ਸੋਸ਼ਲ ਮੀਡੀਆ ਤੇ ਤਾਂ ਸਨੀ ਦਿਓਲ ਦੀ ਨਵੀਂ ਫਿਲਮ ਦਾ ਬਾਈਕਾਟ ਕੀਤੇ ਜਾਣ ਦੀ ਵੀ ਚਰਚਾ ਚੱਲ ਰਹੀ ਹੈ। ਵੇਰਵਿਆਂ ਦੇ ਮੁਤਾਬਕ ਸਨੀ ਦਿਓਲ ਦੀ ਪਾਰਲੀਮੈਂਟ ਸੈਸ਼ਨਾਂ ਦੇ ਵਿੱਚ 1 ਜੂਨ 2019 ਤੋਂ ਲੈ ਕੇ 1 ਅਗਸਤ 2023 ਤੱਕ ਸਿਰਫ 19% ਦੀ ਹਾਜ਼ਰੀ ਰਹੀ ਹੈ, ਜਦਕਿ ਹਾਜ਼ਰੀ ਦੀ ਕੌਮੀ ਔਸਤ 79% ਅਤੇ ਸੂਬਾਈ ਔਸਤ 73% ਦੀ ਬਣਦੀ ਹੈ। ਸਨੀ ਦਿਓਲ ਇੱਕ ਅਜਿਹਾ ਮੈਂਬਰ ਪਾਰਲੀਮੈਂਟ ਹੈ ਜਿਨੇ 4 ਸੈਸ਼ਨਾਂ ਦੇ ਵਿੱਚ ਤਾਂ ਪੈਰ ਹੀ ਨਹੀਂ ਧਰਿਆ। ਇਸੇ ਤਰ੍ਹਾਂ ਸਨੀ ਦਿਓਲ ਨੇ ਇੱਕ ਅਰਸੇ ਦੇ ਦੌਰਾਨ ਸੰਸਦ ਦੇ ਵਿੱਚ ਸਿਰਫ ਇੱਕ ਸਵਾਲ ਲਾਇਆ ਵਾ ਤੇ ਉਹਨਾਂ ਕਦੇ ਬਹਿਸ ਦੇ ਦੌਰਾਨ ਕਦੇ ਇੱਕ ਸ਼ਬਦ ਵੀ ਨਹੀਂ ਬੋਲਿਆ। ਪ੍ਰਾਈਵੇਟ ਮੈਂਬਰ ਬਿੱਲ ਪੇਸ਼ ਕਰਨਾ ਤਾਂ ਦੂਰ ਦੀ ਗੱਲ ਹੈ। 3 ਸਾਲ ਹੋ ਗਏ ਆਪਣੇ ਹਲਕੇ ਦੇ ਵਿੱਚੋਂ ਗੈਰ ਹਾਜ਼ਰ ਨੇ। ਹਾਲਾਂਕਿ ਦਿਓਲ ਪਰਿਵਾਰ ਦੀਆਂ ਫਿਲਮਾਂ ਪ੍ਰਤੀ ਪੰਜਾਬ ਚੰਗਾ ਹੁੰਗਾਰਾ ਭਰਦਾ ਰਿਹਾ। ਬੈਸਟ ਵਿਧਾਨ ਕਰ ਰਹੇ ਕਾਮਰੇਡ ਹਰਦੇਵ ਅਰਸ਼ੀ ਦਾ ਕਹਿਣਾ ਹੈ ਕਿ ਅਸਲ ਦੇ ਵਿੱਚ ਲੋਕ ਚਮਕ ਦਮਕ ਦੇਖ ਕੇ ਫਿਲਮੀ ਸਿਤਾਰਿਆਂ ਨੂੰ ਜਿਤਾ ਦਿੰਦੇ ਆ, ਫਿਰ ਬਾਅਦ ਦੇ ਵਿੱਚ ਪਛਤਾਉਂਦੇ ਆ। ਉਹਨਾਂ ਨੇ ਕਿਹਾ ਕਿ ਭਵਿੱਖ ਦੇ ਵਿੱਚ ਲੋਕ ਸ਼ਾਇਦ ਹੁਣ ਅਜਿਹਾ ਨਹੀਂ ਕਰਨਗੇ ਕਿਉਂਕਿ ਸਨੀ ਦਿਓਲ ਵਾਲਾ ਤਜਰਬਾ ਮਾੜਾ ਰਿਹਾ। ਸਨੀ ਦਿਓਲ ਦੇ ਪਿਤਾ ਜੀ ਵੀ ਇਹੀ ਕੰਮ ਕਰਦੇ ਰਹੇ ਆ। ਉਹ ਬੀਕਾਨੇਰ ਹਲਕੇ ਤੋਂ ਇੱਕ ਵਾਰੀ ਚੁਣੇ ਗਏ ਸੀਗੇ ਤੇ ਉਹਨਾਂ ਨੇ ਵੀ ਹਲਕੇ ਦਾ ਕਦੇ ਮੂੰਹ ਨਹੀਂ ਸੀ ਕੀਤਾ। ਇਸੇ ਤਰ੍ਹਾਂ ਹਿਮਾ ਮਾਲਿਨੀ ਵੀ ਸੰਸਦ ਦੇ ਵਿੱਚ 47% ਦੀ ਜਿਹੜੇ ਹਾਜ਼ਰੀ ਰਹੀ ਹੈ। ਪੰਜਾਬ ਦਾ ਕਿਸਾਨ ਭਾਈਚਾਰਾ ਤਾਂ ਸਨੀ ਦਿਓਲ ਤੇ ਇਸ ਕਰਕੇ ਵੀ ਖਿੱਝ ਰਿਹਾ ਕਿਉਂਕਿ ਖੇਤੀ ਬਿੱਲਾਂ ਦੇ ਵਿਰੋਧ ਦੇ ਵਿੱਚ ਸਨੀ ਦਿਓਲ ਨੇ ਆਪਣਾ ਮੂੰਹ ਬੰਦ ਰੱਖਿਆ ਸੀ। ਕੋਈ ਸਮਾਂ ਸੀ ਜਦੋਂ ਕਿਸੇ ਟਰੈਕਟਰ ਦੀ ਮਸ਼ਹੂਰੀ ਕਰਨੀ ਹੁੰਦੀ ਸੀ ਤਾਂ ਕੰਪਨੀਆਂ ਸਨੀ ਦਿਓਲ ਨੂੰ ਚੁਣਦੀਆਂ ਸੀਗੀਆਂ ਕਿਉਂਕਿ ਸਨੀ ਦਿਓਲ ਦੇ ਨਾਲ ਲੋਕ ਅਟੈਚ ਸੀਗੇ। ਤੇ ਸਨੀ ਦਿਓਲ ਦੀ ਅਟੈਚਮੈਂਟ ਕਰਕੇ, ਕਿਉਂਕਿ ਚਲੋ ਖਬਰਾਂ 'ਚ ਤਾਂ ਬਹੁਤ ਸਮੇਂ ਤੋਂ ਆਪਾਂ ਪੰਜਾਬ ਦੇ ਲੋਕ ਸ਼ਾਹਰੁਖ ਖਾਨ ਦੇ ਨਾਲ ਇਸ ਕਰਕੇ ਥੋੜੀ ਜਿਹੀ ਜੈਲਸੀ ਕਰਦੇ ਸੀਗੇ ਵੀ ਵੇਖੋ ਉਹ ਬੰਦਾ ਇੱਕ ਅਦਾਕਾਰ ਆ, ਮੰਝਾ ਅਦਾਕਾਰ ਆ ਔਰ ਆਪਣੇ ਕੰਮ ਦੇ ਵਿੱਚ ਪੂਰਾ ਪਰਫੈਕਟ ਹੈ, ਇਹਦੇ ਵਿੱਚ ਕੋਈ ਦੋ ਰਾਏ ਨਹੀਂ। ਚਲੋ ਬੋਲਦਾ ਕੋਈ ਕਿਵੇਂ ਆ ਕਿ ਕਿਵੇਂ ਆ, ਹਾਲਾਂਕਿ ਉਹਦੇ ਵਿੱਚ ਵੀ ਊਣਤਾਈਆਂ ਹਜ਼ਾਰਾਂ ਹੋਣਗੀਆਂ, ਆਪਣੇ ਵਿੱਚ ਵੀ ਹੈ। ਪਰ ਉਹ ਤਾਂ ਕਰਕੇ ਕਿਉਂਕਿ ਸਨੀ ਦਿਓਲ ਦੇ ਕਰੀਅਰ ਤੇ ਜਿਹੜਾ ਸਵਾਲੀਆ ਨਿਸ਼ਾਨ ਖੜਾ ਹੋ ਗਿਆ ਸੀ ਇੰਡੀਅਨ ਫਿਲਮ ਤੋਂ ਬਾਅਦ ਜਾਂ ਹੋਰ ਫਿਲਮਾਂ ਉਹਨੂੰ ਨਹੀਂ ਮਿਲੀਆਂ, ਖਾਸ ਕਰਕੇ ਗਦਰ ਤੋਂ ਬਾਅਦ ਤਾਂ ਬਿਲਕੁਲ ਵੀ ਉਹਨੇ ਫਿਲਮਾਂ ਨਹੀਂ ਕੀਤੀਆਂ। ਜ਼ਿਆਦਾਤਰ ਇੱਕ ਆਪਣੀ ਫਿਲਮ ਕੀਤੀ, ਪਰਿਵਾਰਕ ਫਿਲਮ ਸੀ, 1-2 ਫਿਲਮਾਂ ਹੋ ਰਹੀਆਂ। ਉਹਦੇ 'ਚ ਇਹ ਗੱਲ ਕਹੀ ਗਈ ਕਿ ਸਨੀ ਦਿਓਲ ਤੇ ਸ਼ਾਹਰੁਖ ਖਾਨ ਦਾ ਝਗੜਾ ਸੀ ਤੇ ਇਸ ਝਗੜੇ ਦੇ ਵਿੱਚ ਕਈ ਪ੍ਰੋਡਿਊਸਰਾਂ ਨੇ, ਕਿਉਂਕਿ ਸ਼ਾਹਰੁਖ ਖਾਨ ਦੀ ਉਦੋਂ ਚੜ੍ਹਤ ਹੋ ਚੁੱਕੀ ਸੀ ਤੇ ਸਨੀ ਦਿਓਲ ਤੋਂ ਟਾਲ ਵੱਟ ਲਈ। ਇਹ ਗੱਲ ਜਦੋਂ ਪੰਜਾਬੀਆਂ ਨੂੰ ਪਤਾ ਲੱਗੀ ਤੇ ਪੰਜਾਬੀਆਂ ਨੇ ਗੁੱਸਾ ਕੀਤਾ ਸ਼ਾਹਰੁਖ ਖਾਨ ਦੇ ਨਾਲ ਕਿ ਬਈ ਸਾਡੇ ਬੰਦੇ ਨਾਲ ਤੂੰ ਐਂ ਕਿਵੇਂ ਕਰ ਸਕਦਾ। ਪਰ ਹੁਣ ਉਹੀ ਬੰਦਾ ਜਿਹੜਾ ਜਦੋਂ ਟਰੈਕਟਰਾਂ ਦੀ ਮਸ਼ਹੂਰੀ ਕਰਨੀ ਹੁੰਦੀ ਸੀ, ਇੱਥੇ ਤੱਕ ਕਿ ਟਰੈਕਟਰ ਦੇ ਟਾਇਰਾਂ ਦੀ BK ਟਾਇਰ ਦੀ ਮਸ਼ਹੂਰੀ ਸਨੀ ਦਿਓਲ ਕਰਦਾ ਰਿਹਾ, ਮੇਰੇ ਚੰਗੀ ਤਰ੍ਹਾਂ ਯਾਦ ਹੈ। BKT ਟਾਇਰ ਦੀ ਮਸ਼ਹੂਰੀ ਸਨੀ ਦਿਓਲ ਕਰਦਾ ਰਿਹਾ। ਤੇ ਹੁਣ ਦੇਖੋ ਤੁਸੀਂ 3 ਪਰਿਵਾਰ ਦੇ ਮੈਂਬਰ ਚੁਣੇ ਗਏ ਇਹਨਾਂ ਦੇ। ਧਰਮਿੰਦਰ ਨੂੰ ਬੀਕਾਨੇਰ ਤੋਂ ਚੁਣਿਆ ਲੋਕਾਂ ਨੇ, ਹੇਮਾ ਮਾਲਿਨੀ ਵੀ ਚੁਣੇ ਗਏ ਤੇ ਸਨੀ ਦਿਓਲ ਨੂੰ ਗੁਰਦਾਸਪੁਰ ਤੋਂ। ਜਿੱਥੇ ਜਾ ਕੇ ਬੋਲਣਾ ਸੀ, ਜਿੱਥੇ ਲੋਕਾਂ ਦੀ ਗੱਲ ਕਰਨੀ ਸੀ, ਉੱਥੇ ਤਾਂ ਗਏ ਹੀ ਨਹੀਂ ਗੇ। ਸੋ ਇਹ ਹੁਣ ਸਨੀ ਦਿਓਲ ਦੇ ਨਾਲ-ਨਾਲ ਹੁਣ ਜਿਹੜੇ ਹੋਰ ਫਿਲਮੀ ਸਿਤਾਰੇ ਆ, ਉਹਨਾਂ ਦੀ ਕਾਰਗੁਜ਼ਾਰੀ ਵੀ ਘੋਖੀ ਜਾਣ ਲੱਗੀ ਆ। ਕਿਰਨ ਖੇਰ 47% ਦੀ ਹਾਜ਼ਰ ਰਹੇ ਆ, ਹੰਸਰਾਜ ਹੰਸ ਵੀ 38% ਹਾਜ਼ਰ ਰਹੇ ਆ, ਹਰਭਜਨ ਸਿੰਘ 63% ਦੀ ਹਾਜ਼ਰ ਰਹੇ ਆ। ਦਾਰਾ ਸਿੰਘ ਪਹਿਲੇ ਖਿਡਾਰੀ ਸਨ ਜਿਨ੍ਹਾਂ ਨੂੰ ਰਾਜ ਸਭਾ ਭੇਜਿਆ ਗਿਆ ਸੀ। ਸਚਿਨ ਤੇਂਦੁਲਕਰ ਤਾਂ ਸਾਰਿਆਂ ਨੂੰ ਸਿਰੇ ਲਾ ਕੇ ਉਹ 8% ਦੀ ਹਾਜ਼ਰ ਰਹੇ ਆ ਸੰਸਦ ਦੇ ਵਿੱਚ। ਅਦਾਕਾਰਾ ਰੇਖਾ 5% ਦੀ ਹਾਜ਼ਰ ਰਹੇ ਆ। ਗੋਬਿੰਦਾ ਗੈਰ ਹਾਜ਼ਰੀ ਕਰਕੇ ਉਹਨਾਂ ਦੀ ਚਰਚਾ ਹੁੰਦੀ ਰਹੀ ਲੋਕ ਸਭਾ ਤੋਂ। ਪੰਜਾਬ ਦੇ ਵਿੱਚੋਂ ਸਾਲ 2009 ਤੋਂ 14 ਤੱਕ ਨਵਜੋਤ ਸਿੱਧੂ ਦੀ ਵੀ ਸੰਸਦ ਦੇ ਵਿੱਚ ਹਾਜ਼ਰੀ 28% ਦੀ ਹੋਈ ਰਹੀ ਹੈ। ਹੁਣ ਦੇਖਣਾ ਇਹ ਹੋਵੇਗਾ ਕਿ ਭਵਿੱਖ ਦੇ ਵਿੱਚ ਲੋਕ ਚੋਣਾਂ ਮੌਕੇ ਫਿਲਮੀ ਸਿਤਾਰਿਆਂ ਨੂੰ ਵੋਟਸ ਪਾਉਣ ਸਮੇਂ ਕਿਸ ਤਰ੍ਹਾਂ ਦਾ ਪੈਂਤੜਾ ਲੈਂਦੇ ਨੇ। ਖਬਰਾਂ ਹਲੇ ਹੋਰ ਵੀ ਨੇ ਪਰ ਸਮਾਂ ਇਜਾਜ਼ਤ ਨਹੀਂ ਦਿੰਦਾ। ਪੰਜਾਬੀ ਰੇਡੀਓ USA ਦੇ ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਆਪਾਂ ਇੱਥੇ ਹੀ ਸਮਾਪਤ ਕਰਾਂਗੇ। ਮੈਨੂੰ ਪ੍ਰਵੀਨ ਸ਼ਰਮਾ ਨੂੰ ਇਸ ਦਿਓ ਇਜਾਜ਼ਤ। ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ। ਤੇ ਆਖਿਰ ਦੇ ਵਿੱਚ ਇੱਕ ਵਾਰ ਫਿਰ ਤੋਂ ਤੁਹਾਨੂੰ ਸਭ ਨੂੰ ਸਤਿ ਸ੍ਰੀ ਅਕਾਲ, ਬਹੁਤ-ਬਹੁਤ ਧੰਨਵਾਦ।